ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ, ਪੰਜਾਬ ਤੋਂ ਉੱਘੇ ਸੀਨੀਅਰ ਪੱਤਰਕਾਰ। ਦੀਪਕ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮਟੂ ਯੂਬਾ ਸਿਟੀ, ਜਰਨੈਲ ਸਿੰਘ ਸਿਆਟਲ ਤੇ ਅਮਰੀਕ ਸਿੰਘ, ਜਰਨੈਲ ਸਿੰਘ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਦੀਪਕ ਜੀ ਸ਼ੁਰੂ ਕਰਦੇ ਹਾਂ। ਪਤਾ ਲੱਗ ਰਿਹਾ ਵੀ 487 ਹੋਰ ਡਿਪੋਰਟ ਕਰਨ ਮੌਕੇ ਹੁਣ ਨਾਲ ਹੀ ਸਵਾਲ ਆ ਵੀ ਇਹ ਹੋਰ ਭਾਰਤੀ ਜਿਹੜੇ ਡਿਪੋਰਟ ਹੋ ਰਹੇ ਆ, ਸਵਾਲ ਇਹ ਆ ਗਿਆ ਵੀ ਕੀ ਭਾਰਤ ਕੋਲੰਬੀਆ ਵਾਲਾ ਸਟੈਂਡ ਲੈ ਸਕੇਗਾ? ਬਿਲਕੁਲ ਜੀ, ਜਿਸ ਤਰ੍ਹਾਂ ਭਾਰਤ ਦੇ ਵਿੱਚ 104 ਭਾਰਤੀਆਂ ਨੂੰ ਰਿਪੋਰਟ ਕਰਨ ਤੋਂ ਬਾਅਦ ਬਹਿਸ ਛਿੜੀ ਆ, ਭਾਰਤ ਦੀ ਸੰਸਦ 'ਚ ਵੀ ਹੰਗਾਮਾ, ਭਾਰਤ ਦੀ ਸੰਸਦ ਦੇ ਬਾਹਰ ਵੀ ਹੰਗਾਮਾ, ਸੂਬੇ ਪੱਧਰ ਤੇ ਵੀ ਹੰਗਾਮਾ, ਮਹੱਲਿਆਂ ਘਰਾਂ 'ਚ ਵੀ ਹੰਗਾਮਾ ਜਿੱਥੇ ਉਹ ਪਰਿਵਾਰ ਪਹੁੰਚੇ, ਬੱਚੇ ਆਏ ਨੇ। ਸੋ ਇਸ ਤਰ੍ਹਾਂ ਮੀਡੀਆ ਦੇ ਦਫ਼ਤਰਾਂ 'ਚ ਵੀ ਇਸ ਗੱਲ ਨੂੰ ਲੈ ਕੇ ਹੰਗਾਮਾ ਕਿ ਜਿਹੜਾ ਵਿਵਹਾਰ ਟਰੰਪ ਸਰਕਾਰ ਵੱਲੋਂ ਇਹਨਾਂ ਬੱਚਿਆਂ ਨੂੰ ਭੇਜਣ ਲੱਗੇ ਕੀਤਾ ਗਿਆ, ਉਹ ਨਹੀਂ ਬਣਦਾ। ਘੱਟੋ ਘੱਟ ਮਤਲਬ ਕਿ ਇਸ ਤਰੀਕੇ ਨਾਲ ਭੇਜਣਾ ਜਾਇਜ਼ ਨਹੀਂਗਾ। ਔਰ ਇਹ ਸਵਾਲ ਉਸ ਸਮੇਂ ਹੋਰ ਵੱਡਾ ਹੋ ਗਿਆ। ਆਪਾਂ ਕੱਲ ਵੀ ਰਾਜਕਰਨ ਜੀ ਗੱਲ ਕਰ ਰਹੇ ਸੀਗੇ ਕੋਲੰਬੀਆ ਦੇ ਹਵਾਲੇ ਨਾਲ। ਮੈਂ ਦੇਖ ਰਿਹਾ ਸੀਗਾ ਕਿ ਜਦੋਂ ਇਹ ਸਵਾਲ ਆਇਆ ਕਿ ਹੱਥਕੜੀਆਂ ਕਿਉਂ, ਬੇੜੀਆਂ ਕਿਉਂ, ਤਾਂ ਰਾਜ ਸਭਾ ਦੇ ਵਿੱਚ ਸਾਡੇ ਵਿਦੇਸ਼ ਮੰਤਰੀ ਜੈਸ਼ੰਕਰ ਜੀ ਜਵਾਬ ਦੇ ਰਹੇ ਸੀ ਜੀ। ਵਿਰੋਧੀਆਂ ਨੇ ਸਵਾਲ, ਵਿਰੋਧੀ ਧਿਰ ਦੇ ਸੰਸਦ ਮੈਂਬਰ ਨੇ ਸਵਾਲ ਕੀਤਾ ਕਿ ਭਾਰਤੀ ਨਾਗਰਿਕਾਂ ਨੂੰ ਹੱਥਕੜੀ ਕਿਉਂ ਲਗਾਈ ਗਈ, ਤੇ ਜੈਸ਼ੰਕਰ ਦਾ ਇੱਕ ਲਾਈਨ 'ਚ ਜਵਾਬ ਸੀਗਾ, ਕਹਿੰਦਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹੱਥਕੜੀ ਲਾਉਣਾ ਅਮਰੀਕਾ ਸਰਕਾਰ ਦੀ ਨੀਤੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਇਹ ਨੀਤੀ ਹੈ ਤਾਂ ਇਹ ਨੀਤੀ ਇਕੱਲੀ ਭਾਰਤੀਆਂ ਲਈ ਸੀ, ਫਿਰ ਕੋਲੰਬੀਆ ਲਈ ਉਹ ਨੀਤੀ ਕਿਉਂ ਨਹੀਂ ਅਪਣਾਈ ਗਈ? ਜੇ ਕੋਲੰਬੀਆ ਸਰਕਾਰ ਸਟੈਂਡ ਲੈ ਸਕਦੀ ਹੈ, ਫਿਰ ਭਾਰਤ ਸਰਕਾਰ ਸਟੈਂਡ ਕਿਉਂ ਨਹੀਂ ਲੈ ਸਕੀ? ਜੇਕਰ ਕੋਲੰਬੀਆ ਸਰਕਾਰ ਆਪਣਾ ਦਮ ਦਿਖਾ ਸਕਦੀ ਹੈ, ਆਪਣਾ ਰੋਸਾ ਪ੍ਰਗਟਾ ਸਕਦੀ ਹੈ, ਭਾਰਤ ਸਰਕਾਰ ਨੇ ਕਿਉਂ ਨਹੀਂ ਪ੍ਰਗਟਾਇਆ? ਔਰ ਭਾਰਤ ਦਾ ਦਮ ਭਰਦੇ ਆਈ ਹੈ ਭਾਰਤ ਦੀ ਸਰਕਾਰ। ਭਾਰਤ ਦੀ ਸਰਕਾਰ ਇਹ ਦਮ ਭਰਦੀ ਆਈ ਕਿ ਟਰੰਪ ਸਾਡਾ ਮਿੱਤਰ ਹੈ। ਮੋਦੀ ਜੀ ਤਾਂ ਉਹਦੇ ਲਈ ਚੋਣ ਪ੍ਰਚਾਰ ਤੱਕ ਕਰਕੇ ਆਏ। ਅਬ ਕੀ ਵਾਰ ਮੋਦੀ ਸਰਕਾਰ ਰੈਲੀਆਂ ਕਰਾਈਆਂ ਇਹਨਾਂ ਨੇ। ਸੋ ਇਸ ਲਈ ਫਿਰ ਉਹ ਸਾਰੀ ਪੋਜੀਸ਼ਨ ਦੇ ਵਿੱਚ ਇੰਨਾ ਵੀ ਕਿਉਂ ਨਹੀਂ ਕਰ ਸਕੇ ਕਿ ਉਹਨਾਂ ਦਾ ਆਉਣਾ ਸੁਖਾਵਾਂ ਹੋਵੇ। ਮੈਂ ਫਿਰ ਆਪਣੇ ਉਸ ਪੱਖ ਨੂੰ ਸਪਸ਼ਟ ਕਰਦਾ ਕਿ ਅਸੀਂ ਕੱਲ ਵੀ ਅੱਜ ਵੀ ਇਸ ਗੱਲ ਦੇ ਉੱਤੇ ਨੁਕਤਾਚੀਨੀ ਨਹੀਂ ਕਰ ਰਹੇ ਕਿ ਡਿਪੋਰਟ ਕਿਉਂ ਕੀਤੇ ਜੀ। ਅਸੀਂ ਨੁਕਤਾਚੀਨੀ ਕਰ ਰਹੇ ਹਾਂ ਰਿਪੋਰਟ ਕਰਕੇ ਭੇਜਣ ਦੇ ਤਰੀਕੇ ਤੇ ਉਸ ਹਵਾਲੇ ਨਾਲ ਹੁਣ ਜਦੋਂ ਨਵੀਂ ਇੱਕ ਸੂਚਨਾ ਭਾਰਤੀ ਮੀਡੀਆ 'ਚ ਨਸ਼ਰ ਹੋਈ ਕਿ 487 ਹੋਰ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ, ਤੇ ਉਸ ਸਮੇਂ ਭਾਰਤ ਸਰਕਾਰ ਨੇ ਹਾਮੀ ਭਰੀ ਕਿ ਜੀ ਅਜੇ 298 ਦੇ ਵੇਰਵੇ ਸਾਡੇ ਨਾਲ ਸਾਂਝੇ ਹੋਏ ਆ ਕਿ ਪੂਰੇ 487 ਦੇ ਵੇਰਵੇ। ਕਹਿੰਦੇ ਜਦੋਂ ਤੱਕ ਉਹਨਾਂ ਦੀ ਪਹਿਚਾਣ, ਉਹਨਾਂ ਦੀ ਆਇਡੈਂਟੀਟੀ, ਉਹਨਾਂ ਦੇ ਡਾਕੂਮੈਂਟ, ਉਹਨਾਂ ਦੇ ਸੂਬੇ ਦੀ ਜਾਣਕਾਰੀ, ਫਿਰ ਉੱਥੋਂ ਆਪਣੀ ਪੁਲਿਸੀਆ ਜਾਂ ਇਹਨਾਂ ਦੀ ਗੁਪਤ ਰਿਪੋਰਟਾਂ ਦੇ ਹਵਾਲੇ ਇਨਕੁਆਇਰੀ ਕਿ ਹਾਂ ਇਹ ਸਹੀ ਹੈ, ਜੈਨੂਅਨ ਹੈ, ਭਾਰਤੀ ਹੈ, ਉਹ ਸਾਰਾ ਕੁਝ ਪੁਸ਼ਟ ਨਹੀਂ ਹੋ ਜਾਂਦਾ, ਤਦ ਤੱਕ ਕਹਿੰਦੇ ਕੁਝ ਨਹੀਂ ਕਹਿ ਸਕਦੇ। ਫਿਲਹਾਲ ਗੱਲ 487 ਦੀ ਆ ਰਹੀ ਹੈ ਰਿਪੋਰਟ ਹੋਣ ਦੀ, ਪਰ ਭਾਰਤ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 298 ਦੇ ਵੇਰਵੇ ਸਾਡੇ ਨਾਲ ਸਾਂਝੇ ਨੇ। ਇਹਦਾ ਮਤਲਬ 298 ਤਾਂ ਹੁਣ ਤਿਆਰੀ ਹੋ ਗਈ। ਬਿਲਕੁਲ। ਤੇ ਇਸ ਲਈ ਹੁਣ ਭਾਰਤ ਸਰਕਾਰ ਦਮ ਭਰ ਰਹੀ ਆ। ਇਹ ਅਜੇ ਕਾਗਜ਼ੀ ਪੱਤਰੀ ਦਮ ਹੈ ਕਿ ਜਾਂ ਟਰੰਪ ਸਰਕਾਰ ਤੱਕ ਪਹੁੰਚ ਹੋ ਗਈ ਆ, ਇਹ ਅਜੇ ਸਪਸ਼ਟ ਨਹੀਂ ਆ। ਪਰ ਦਿੱਲੀ ਤੋਂ ਬੈਠ ਕੇ ਹੁਣ ਇਹ ਸੁਨੇਹਾ ਮੀਡੀਆ ਦੇ ਰਾਹੀਂ ਘੱਲਿਆ ਜਾ ਰਿਹਾ ਕਿ ਅਸੀਂ ਜੀ ਸੰਪਰਕ 'ਚ ਟਰੰਪ ਸਰਕਾਰ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨੁਮਾਇੰਦਿਆਂ ਦੇ, ਤੇ ਅਸੀਂ ਇਸ ਕੋਸ਼ਿਸ਼ 'ਚ ਕਿ ਹੁਣ ਕੋਈ ਮਤਲਬ ਅਜਿਹੀ ਬਦਸਲੂਕੀ, ਅਜਿਹਾ ਮਾੜਾ ਵਿਵਹਾਰ ਭਾਰਤੀਆਂ ਨਾਲ ਨਾ ਹੋਵੇ ਜੋ ਪਿਛਲੀ ਵਾਰ ਹੋਇਆ। ਪਰ ਅਜੇ ਵੀ ਭਾਰਤ ਸਰਕਾਰ ਇਹ ਸਪਸ਼ਟ ਨਹੀਂ ਕਰ ਸਕੀ ਕਿ ਕੀ ਅਸੀਂ ਹੁਣ ਇਸ ਵਾਰ ਆਪਣਾ ਜਹਾਜ਼ ਭੇਜਾਂਗੇ, ਕੀ ਅਸੀਂ ਆਪਣੇ ਕਰੂ ਮੈਂਬਰ ਭੇਜਾਂਗੇ, ਕੀ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ, ਜਾਂ ਇਸ ਵਾਰ ਵੀ ਉਹਨਾਂ ਦਾ ਫੌਜੀ ਜਹਾਜ਼ ਆਊਗਾ, ਜਾਂ ਇਸ ਵਾਰ ਉਹਨਾਂ ਦਾ ਕੋਈ ਹੋਰ ਜਹਾਜ਼ ਆਊਗਾ,
ਕਿ ਉਹ ਜਹਾਜ਼ ਇਸ ਵਾਰ ਵੀ ਅੰਮ੍ਰਿਤਸਰ ਹੀ ਉਤਰੂਗਾ, ਹੈ ਨਾ। ਮੈਨੂੰ ਤਾਂ ਇਹ ਵੀ ਜਾਣਕਾਰੀ ਮਿਲ ਰਹੀ ਸੀ, ਜੇਕਰ ਤੁਹਾਡੇ ਕੋਲ ਹੋਵੇ ਤਾਂ ਜ਼ਰੂਰ ਮੈਨੂੰ ਦਰੁਸਤ ਕਰਿਓ, ਕਿ ਪਹਿਲਾਂ ਤਾਂ ਇਹੀ ਕਿਹਾ ਗਿਆ ਸੀਗਾ ਕਿ ਇਹਦੇ ਨਾਲ ਖਰਚਾ ਬਚਦਾ ਜੀ, ਦੂਰੀ ਘਟਦੀ ਹੈ, ਜੇ ਅਸੀਂ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਚ ਐਂਟਰ ਕਰਦੇ ਤਾਂ ਅੰਮ੍ਰਿਤਸਰ ਪਹਿਲਾ 에ਅਰਪੋਰਟ ਪੈਂਦਾ, ਤੇ ਪਤਾ ਲੱਗ ਰਿਹਾ ਕਿ ਉਹ ਤਾਂ ਆਇਆ ਵੀ ਦੂਸਰੇ ਰੂਟ ਤੋਂ ਹੈ, ਇਸ ਲਈ ਫਿਰ ਅੰਮ੍ਰਿਤਸਰ ਤਾਂ ਪਹਿਲਾ 에ਅਰਪੋਰਟ ਪੈਂਦਾ ਹੀ ਨਹੀਂ, ਐਂਟਰ ਤਾਂ ਭਾਰਤ ਚੋਂ ਦੂਸਰੀ ਸਾਈਡ ਤੋਂ ਹੋਇਆ। ਜੇ ਸਹੀ ਹੈ ਤਾਂ ਤੁਸੀਂ ਦਰੁਸਤ ਕਰ ਦਿਓ ਮੈਨੂੰ। ਬਿਲਕੁਲ ਬਿਲਕੁਲ ਸਹੀ ਕਹਿ ਰਹੇ ਆ। ਬੰਬੇ ਤੋਂ ਹੁੰਦਾ ਹੋਇਆ ਸੂਰਤ, ਵਡੋਦਰਾ, ਅਹਿਮਦਾਬਾਦ ਕ੍ਰਾਸ ਕਰਕੇ ਫਿਰ ਅਖੀਰ ਦੇ ਵਿੱਚ ਅੰਮ੍ਰਿਤਸਰ ਆਉਂਦਾ। ਫਿਰ ਸਵਾਲ ਇਹੀ ਹੈ ਨਾ ਜੀ, ਫਿਰ ਉਸ ਖੁੰਝੇ ਤੋਂ ਐਂਟਰ ਕਰਕੇ ਇਸ ਖੁੰਝੇ ਤੱਕ ਆਉਣ ਦੀ ਕੀ ਲੋੜ ਸੀ, ਫਿਰ ਕਿਤੇ ਹੋਰ ਕਿਉਂ ਨਹੀਂ ਲਾਇਆ? ਫਿਰ ਆਪਾਂ ਪਹਿਲਾਂ ਵੀ ਗੱਲ ਕਰਦੇ ਨੇ ਕਿ ਇਹ ਸਾਰੇ ਇਹਦੇ ਵਿੱਚ ਪੰਜਾਬੀ ਤਾਂ ਨਹੀਂ ਸੀ ਨਾ, ਨਹੀਂ ਸੀ, ਤੇ ਉਹਨਾਂ ਨੇ ਪੰਜਾਬ ਨੂੰ ਤਾਂ ਨਹੀਂ ਡਿਪੋਰਟ ਕੀਤੇ ਜੀ, ਠੀਕ ਹੈ ਨਾ। ਫਿਰ ਤੁਸੀਂ ਭਾਰਤ ਦੀ ਰਾਜਧਾਨੀ ਲਾ ਲੈਂਦੇ। ਹੁਣ ਇੱਥੇ ਵੀ ਅੰਮ੍ਰਿਤਸਰ 에ਅਰਪੋਰਟ ਤੇ ਵੀ ਇਹ ਜਹਾਜ਼, ਜਿੱਥੇ ਯਾਤਰੂ ਜਹਾਜ਼ ਲੈਂਡ ਹੁੰਦੇ ਨੇ, ਉੱਥੇ ਤਾਂ ਲੈਂਡ ਨਹੀਂ ਹੋਇਆ ਨਾ। ਉਹ ਫੌਜ ਦੇ ਉੱਥੇ ਉਹਦੇ ਵਿੱਚ ਲੈਂਡ ਹੋਇਆ, ਤੇ ਫਿਰ ਉੱਥੇ ਦਿੱਲੀ ਕਰਾ ਲੈਂਦੇ। ਸੋ ਇਸ ਲਈ ਇਹ ਬੜੇ ਸਵਾਲ ਖੜੇ ਨੇ। ਪਰ ਹੁਣ ਸਵਾਲ ਜਿਹੜਾ ਕੋਲੰਬੀਆ ਦੇ ਹਵਾਲੇ ਨਾਲ ਆਇਆ, ਕੋਲੰਬੀਆ ਦੇ ਰਾਸ਼ਟਰਪਤੀ ਨੇ ਜੋ ਸਪਸ਼ਟ ਸਟੈਂਡ ਲਿਆ ਕਿ ਮੈਂ ਆਪਣੇ ਮੁਲਕ 'ਚ ਅਮਰੀਕਾ ਦੇ ਫੌਜੀ ਜਹਾਜ਼ ਨੂੰ ਲੈਂਡ ਨਹੀਂ ਕਰਨ ਦੇਵਾਂਗਾ, ਹਾਂਜੀ, ਮੈਂ ਆਪਣੇ ਨਾਗਰਿਕਾਂ ਨੂੰ ਅਸੀਂ ਆਪ ਲੈ ਕੇ ਜਾਵਾਂਗੇ। ਫਿਰ ਤੇ ਬੇਸ਼ੱਕ ਉਹ ਦੇਖੋ, ਜੇ ਹੁਣ ਭਾਰਤ ਦੇ ਜਿਹੜੇ 104 ਆਏ ਉਹ ਵੀ ਗਲਤ ਤਰੀਕੇ ਨਾਲ ਗਏ, ਕਾਨੂੰਨੀ ਤੌਰ ਤੇ ਉਹਨਾਂ ਨੇ ਕਾਨੂੰਨ ਭੰਗ ਕੀਤਾ, ਦੂਸਰੇ ਮੁਲਕ ਦੀ ਹੱਦ 'ਚ ਦਾਖਲ ਹੋਏ, ਤੇ ਪਰ ਉਹ ਹੈ ਤਾਂ ਭਾਰਤ ਦੇ ਨਾਗਰਿਕ ਸੀ ਨਾ। ਤੇ ਇਸੇ ਤਰ੍ਹਾਂ ਕੋਲੰਬੀਆ ਦੇ ਤਾਂ ਡਿਪੋਰਟ ਕੀਤੇ ਗਏ ਨੇ। ਕੋਲੰਬੀਆ ਵਾਲੇ ਕਿਹੜਾ ਸੈਰ ਕਰਨ ਆਏ ਸੀ, ਤੇ ਪਰ ਉੱਥੋਂ ਦੀ ਸਰਕਾਰ ਨੇ ਉਹਨਾਂ ਦੀ ਪਹਿਰੇਦਾਰੀ ਕੀਤੀ ਨਾ, ਕਿ ਬਈ ਸਾਡੇ ਨੇ ਗਲਤੀ ਕਰ ਲਈ, ਕੁਝ ਕਰ ਲਈ, ਪਰ ਅਸੀਂ ਹੁਣ ਇਹਨਾਂ ਨੂੰ ਇਸ ਔਖੀ ਘੜੀ 'ਚ ਇਕੱਲਿਆਂ ਨਹੀਂ ਛੱਡ ਸਕਦੇ। ਤੇ ਉੱਥੋਂ ਦੇ ਰਾਸ਼ਟਰਪਤੀ ਨੇ ਜਹਾਜ਼ ਵੀ ਆਪਣੇ ਭੇਜੇ, ਤੇ ਬਕਾਇਦਾ ਤੌਰ ਤੇ ਕੋਲੰਬੀਆ ਦੀ 에ਅਰਪੋਰਟ ਤੇ ਰਿਸੀਵ ਕਰਨ ਉਹਨਾਂ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਗਏ, ਤੇ ਇੱਧਰ ਸਾਡੇ ਫੌਜੀ ਜਹਾਜ਼ ਆਇਆ, ਤੇ ਉਸ ਤੋਂ ਬਾਅਦ ਰਿਸੀਵ ਕਰਨ ਲਈ ਸਾਡੀਆਂ ਉਹ ਬੱਸਾਂ ਗਈਆਂ ਜਿਹੜੀਆਂ ਜੀ ਮਤਲਬ ਕੈਦੀਆਂ ਨੂੰ ਲੈ ਕੇ ਜਾਂਦੀਆਂ ਨੇ, ਉਹਨਾਂ ਜਾਲੀ ਲੱਗੀਆਂ ਬੱਸਾਂ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਲਿਆਂਦਾ ਗਿਆ। ਸੋ ਇਹ ਫਰਕ, ਇਸ ਲਈ ਇੱਕ ਵਾਰ ਫਿਰ ਜਿੱਦਾਂ ਹੀ 487 ਦੀ ਗੱਲ ਤੁਰੀ ਹੈ ਰਾਜਕਰਨ ਜੀ, ਜਾਂ 298 ਦੇ ਅੰਕੜਿਆਂ ਦੇ ਹਵਾਲੇ ਨਾਲ ਗੱਲ ਸਾਹਮਣੇ ਆ ਰਹੀ ਆ, ਤਾਂ ਇਹ ਸਵਾਲ ਹੁਣ ਵੱਡਾ ਹੁੰਦਾ ਜਾ ਰਿਹਾ, ਕੀ ਭਾਰਤ ਹੁਣ ਸਟੈਂਡ ਲਵੇਗਾ? ਔਰ ਉਹ ਵੀ ਉਸ ਸਮੇਂ ਜਦੋਂ 4 ਦਿਨਾਂ ਨੂੰ ਜਾਣਾ ਹੋਵੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਅਮਰੀਕਾ, ਤੇ ਹੁਣ ਦੇਖਣਾ ਹੋਏਗਾ ਕਿ ਜੋ ਹੋਇਆ ਸੋ ਹੋਇਆ, ਹੁਣ ਅਗਲੀ ਵਾਰ ਨਾ ਹੋਵੇ। ਧੰਨਵਾਦ ਹੋਏਗਾ ਜੇਕਰ ਸਰਕਾਰ ਨੇ ਇਸ ਦੀ ਪਹਿਲ ਕਦਮੀ ਕੀਤੀ, ਚਾਰਜੋਈ ਕੀਤੀ, ਪਰ ਜਿਹੜਾ 104 ਵਾਲੀ ਆਮਦ ਵਾਲਾ ਨਾ, ਇਹ ਦਾਗ ਹੁਣ ਸਦਾ ਲਈ ਲੱਗ ਗਿਆ ਜਨਾਬ। ਇਹ ਜਦੋਂ ਵੀ ਇਹ ਗੱਲ ਆਏਗੀ ਤਾਂ ਇਸ ਦੇ ਲਈ ਭਾਰਤ ਸਰਕਾਰ ਦੇ ਉੱਤੇ, ਨਰਿੰਦਰ ਮੋਦੀ ਦੀ ਸਰਕਾਰ ਦੇ ਉੱਤੇ ਸਵਾਲੀਆ ਚਿੰਨ੍ਹ ਰਹੇਗਾ ਹੀ ਰਹੇਗਾ। ਭਗਵੰਤ ਮਾਨ ਹੁਣਾਂ ਨੇ ਵੀ ਕੱਲ ਇਹ ਵੀਡੀਓ ਪਾ ਕੇ ਇਹ ਸਾਰਾ ਜਿਹੜਾ ਦੋਸ਼ ਆ ਹਰਿਆਣੇ ਦੀ ਸਰਕਾਰ ਤੇ ਭਾਰਤ ਦੀ ਸਰਕਾਰ ਦੇ ਉੱਤੇ ਜਿਹੜਾ ਉਹ ਲਾਇਆ ਸੀਗਾ। ਧਾਲੀਵਾਲ ਹੁਣੀ ਉੱਥੇ ਗਏ ਸੀਗੇ, ਕੀ ਉਹਨਾਂ ਦੇ ਕੋਲ ਅਖਤਿਆਰ ਸੀਗਾ ਰੋਕਣ ਦਾ? ਨਹੀਂ, ਸਵਾਲ ਤਾਂ ਇਹ ਹੈ ਕਿ ਫਿਰ ਜੇ ਤੁਸੀਂ ਪੰਜਾਬ ਦੇ 에ਅਰਪੋਰਟ ਦੇ ਹਵਾਲੇ ਨਾਲ ਕਹਿੰਦੇ, ਤੁਸੀਂ ਸਟੈਂਡ ਲੈ ਲੈਂਦੇ ਫਿਰ ਕੋਈ। ਜੇ ਦਮ ਸੀ, ਸਰਕਾਰ ਉੱਥੇ ਜਾ ਕੇ 에ਅਰ ਪੱਟੀ ਤੇ ਬੈਠ ਜਾਂਦੀ ਫਿਰ। ਤੇ ਧਾਲੀਵਾਲ ਸਾਹਿਬ ਫੋਟੋਆਂ ਖਿਚਾ ਕੇ ਆਏ, ਤੇ ਦਮ ਭਰ ਕੇ ਉਹਨਾਂ ਮੁੰਡਿਆਂ ਨੂੰ, ਪਰਿਵਾਰਾਂ ਨੇ, ਬੱਚਿਆਂ ਨੇ ਆ ਕੇ ਦੱਸਿਆ ਕਿ ਸਾਨੂੰ ਧਾਲੀਵਾਲ ਸਾਹਿਬ ਕਹਿ ਕੇ ਕਿ ਤੁਹਾਨੂੰ ਨੌਕਰੀਆਂ ਦੇਵਾਂਗੇ। ਮੈਂ ਕਹਿੰਦਾ ਵੀ ਚੰਗੀ ਗੱਲ ਹੋਊਗੀ ਜੇ ਸਰਕਾਰ ਨੌਕਰੀ ਦੇ ਦੇਵੇ। ਇਸ ਸਮੇਂ ਉਹ ਥੜਕੇ ਹੋਏ ਨੇ, ਉਹਨਾਂ ਦੇ ਪੈਰ ਨਹੀਂ ਲੱਗ ਰਹੇ, ਉਖੜੇ ਹੋਏ ਨੇ, ਆਰਥਿਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਉਹ ਕਿੰਨੇ ਪਰੇਸ਼ਾਨ ਨੇ। ਜੇਕਰ ਸਰਕਾਰ ਇਹ ਪਹਿਲ ਕਦਮੀ ਕਰਦੀ ਹੈ, ਵੈਸੇ ਤਾਂ ਉਹ ਗਏ ਗੈਰ ਕਾਨੂੰਨੀ ਤਰੀਕੇ ਨਾਲ ਸੀ, ਇਹ ਸਵਾਲ ਬਿਲਕੁਲ ਵਾਜਬ ਰਹਿਣਾ। ਪਰ ਜਦੋਂ ਬੰਦਾ ਮੁਸ਼ਕਲ ਚ ਕਰ ਜਾਂਦਾ, ਫਿਰ ਉਸ ਸਮੇਂ ਉਹਨੂੰ ਉਸ ਮੁਸ਼ਕਲ ਚੋਂ ਕੱਢਣਾ ਹੁੰਦਾ, ਫਿਰ ਬਾਅਦ ਚੋਂ ਤੁਸੀਂ ਅਹਿਸਾਸ ਕਰਾਓਗੇ ਭਾਈ ਇਹ ਗਲਤ ਤਰੀਕਾ ਹੈ ਜੀ। ਸੋ ਇਸ ਲਈ ਇਸ ਮੌਕੇ ਧਾਲੀਵਾਲ ਸਾਹਿਬ ਜੀ ਹਰਾ ਨਾਰਾ ਮਾਰਿਆ ਤਾਂ ਠੀਕ ਹੈ, ਪਰ ਜਦੋਂ ਨਿਯੁਕਤੀ ਪੱਤਰ ਫੜਾਓਗੇ ਉਸ ਦਿਨ ਅਸੀਂ ਸ਼ੁਕਰਾਨਾ ਕਰਾਂਗੇ। ਅਜੇ ਇਹ ਲਾਰੇ ਲੱਪੇ ਵਾਲੀਆਂ ਗੱਲਾਂ, ਤੇ ਮੁੱਖ ਮੰਤਰੀ ਸਾਹਿਬ ਜਿਹੜਾ ਸਟੈਂਡ ਲੈਣਾ ਟਵੀਟ ਤੇ ਕਿਉਂ, ਭਾਸ਼ਣਬਾਜ਼ੀ ਚ ਕਿਉਂ, ਧਰਾਤਲ ਤੇ ਆ ਕੇ ਲਾਓ ਨਾ, ਤੇ ਧਰਤੀ ਤੇ ਕਿਤੇ ਤੁਸੀਂ ਨਜ਼ਰ ਨਹੀਂ ਆਉਂਦੇ। ਸੋ ਚੰਗਾ ਹੁੰਦਾ ਅੱਜ ਸਾਰਾ ਕਾਫਲਾ ਉਹਨਾਂ ਤੀਹਾਂ ਦੇ ਘਰਾਂ ਪਹੁੰਚਿਆ ਹੁੰਦਾ। ਕੋਈ ਵੀ ਪਾਰਟੀ, ਖੇਤਰੀ ਪਾਰਟੀ, ਅਕਾਲੀ ਦਲ ਨਹੀਂ ਕਿਸੇ ਦੇ ਘਰੇ ਜਾ ਕੇ ਬੈਠਾ ਦਿਖਿਆ ਲੀਡਰ, ਕੋਈ ਕਿਸੇ ਦਾ ਹਾਲ ਚਾਲ ਪੁੱਛਦਾ ਨਹੀਂ ਕੋਈ ਦਿਖਿਆ। ਸੱਤਾਧਾਰੀ ਧਿਰ ਨਹੀਂ ਦਿਖੀ ਜਿਹੜੀ ਕਾਂਗਰਸ ਸਮਝਦੀ ਹੈ ਕਿ ਸਾਡੇ ਪੈਰ ਥੱਲੇ ਅਗਲੀ ਵਾਰ ਬਟੇਰ ਆ ਜਾਣਾ ਪੰਜਾਬ 'ਚ, ਉਹਨਾਂ ਦੇ ਲੀਡਰ ਨਹੀਂ ਕਿਤੇ ਦਿਖੇ। ਮਤਲਬ ਰਾਜਨੀਤਿਕ ਲੀਡਰ ਸਿਰਫ ਚੋਣ ਪ੍ਰਚਾਰ ਲਈ ਰਹਿ ਗਏ, ਵੋਟਾਂ ਮੰਗਣ ਲਈ ਰਹਿ ਗਏ, ਔਖੀ ਘੜੀ 'ਚ ਤੁਸੀਂ ਲੋਕਾਂ ਨਾਲ ਦਿਖਦੇ ਨਹੀਂ ਕਿਤੇ। ਵਾਕਈ ਇਹ ਵੀ ਸਵਾਲ ਵੱਡਾ ਜੀ। ਅਗਲੀ ਜਿਹੜੀ ਗੱਲ ਕਰੀਏ ਹੁਣ, ਜਦੋਂ ਵੀ ਇਦਾਂ ਦੀ ਡਿਪੋਰਟ ਹੋਣ ਵਾਲੀ ਡੋਂਕੀ ਦੀ ਜਾਂ ਇਹ ਚੀਜ਼ ਆਉਂਦੀ ਆ, ਗੈਰ ਕਾਨੂੰਨੀ ਪ੍ਰਵਾਸ ਦੀ ਗੱਲ ਆਉਂਦੀ, ਏਜੰਟਾਂ ਦਾ ਨਾਮ ਫਿਰ ਆਉਂਦਾ ਹੀ ਆਉਂਦਾ। ਹੁਣ ਏਜੰਟਾਂ ਦੇ ਉੱਤੇ ਈਡੀ ਕਹਿੰਦੇ ਕੱਸਣ ਲੱਗੀ ਆ ਨਕੇਲ। ਇਹ ਫੌਰੀ ਡਰਾਮਾ ਹੈ ਜਾਂ ਹੋਊਗੀ ਪੱਕੀ ਕਾਰਵਾਈ ਕੋਈ?
ਬਿਲਕੁਲ ਇਹ ਸਵਾਲ ਬਹੁਤ ਵਾਜਬ ਹੈ ਰਾਜਕਰਨ ਜੀ, ਕਿ ਜਦੋਂ ਵੀ ਕੋਈ ਮਸਲਾ ਹੁੰਦਾ ਨਾ, ਪਿਛਲੇ ਦਿਨੀ ਭਾਰਤ ਦੇ ਵਿੱਚ ਜਿਹੜੇ ਸਟੱਡੀ ਸੈਂਟਰ ਨੇ, ਇੰਸਟੀਟਿਊਟ ਨੇ, ਉਹਨਾਂ 'ਚ ਇੱਕ ਦੋ ਘਟਨਾਵਾਂ ਵਾਪਰੀਆਂ। ਇੱਕ ਬੇਸਮੈਂਟ ਵਾਲੀ ਘਟਨਾ, ਤੇ ਉਸ ਤੋਂ ਬਾਅਦ ਲੈ ਦੇ ਕੇ ਦੜਾ ਛਾਪੇ ਜੀ, ਤੁਹਾਡੇ ਮੀਟਰ ਨਹੀਂ ਸਹੀ ਲੱਗਿਆ ਜੀ, ਪੌੜੀਆਂ ਚੋਂ ਲਾਂਘਾ ਇੱਕ ਹੈ ਜੀ, ਹਵਾ ਦੀ ਕ੍ਰੋਸਿੰਗ ਨਹੀਂ ਹੈਗੀ ਜੀ, ਅੱਗ ਵਾਲਾ ਜੰਤਰ ਨਹੀਂ ਹੈਗਾ, ਬੜਾ ਕੁਛ ਰਿਪੋਰਟਾਂ ਤਿਆਰ ਹੋਈਆਂ। ਤੇ 15 ਦਿਨਾਂ ਬਾਅਦ ਕਿਸੇ ਨੂੰ ਮੁੜ ਕੇ ਚੇਤੇ ਵੀ ਨਹੀਂ ਰਿਹਾ ਕਿ ਅਸੀਂ ਕੀ ਦੇਖ ਕੇ ਆਏ ਸੀ, ਕੀ ਚੈੱਕ ਕਰਨਾ, ਮੁੜ ਕੇ ਨਹੀਂ ਕਰਨਾ। ਉਸੇ ਤਰ੍ਹਾਂ ਸਾਰੀ ਦੁਕਾਨਦਾਰੀਆਂ ਚੱਲ ਰਹੀਆਂ। ਇੱਕ ਵਾਰ ਹਲਾਲਾ ਮਚ ਗਈ ਠੇਕਿਆਂ ਦੀ ਜੀ, ਕਿ ਰਾਸ਼ਟਰੀ ਮਾਰਗਾਂ ਤੋਂ ਚੱਕੇ ਜਾਣੇ ਆ ਜੀ ਠੇਕੇ, ਇੰਨੀ ਦੂਰ ਹੋਣਗੇ ਜੀ, ਹੈ ਨਾ, ਤੇ ਬੋਰਡ ਨਹੀਂ ਲਾ ਸਕੋਗੇ ਜੀ, ਹੈ ਨਾ। ਤੇ ਮਤਲਬ ਕਮਾਲ ਹੈ। ਤੁਸੀਂ ਇਹ ਦੇਖੋ ਕਿ ਕੀ ਸਰਕਾਰਾਂ ਨੂੰ ਪਤਾ ਨਹੀਂ ਹੁੰਦਾ? ਉਹੀ ਜਿਹੜੇ ਠੇਕੇ ਨੂੰ ਹਦਾਇਤ ਹੋਈ ਕਿ ਤੁਸੀਂ ਹਾਈਵੇ ਦੇ ਉੱਤੇ ਕੋਈ ਵੀ ਆਪਣਾ ਬੋਰਡ ਨਹੀਂ ਲਾ ਸਕੋਗੇ, ਉਹਨਾਂ ਨੇ ਫਿਰ ਸ਼ਰਾਬ ਦਾ ਠੇਕਾ ਜਾਂ ਦੇਸੀ ਸ਼ਰਾਬ ਦਾ ਠੇਕਾ ਜਾਂ ਅੰਗਰੇਜ਼ੀ ਸ਼ਰਾਬ ਦਾ ਠੇਕਾ ਲਿਖਣ ਦੀ ਬਜਾਏ ਲਿਖਤਾ ਦੇਸੀ, ਇੱਧਰ ਤੀਰ ਲਾਤਾ ਥੱਲੇ ਦੇਸੀ ਲਿਖ ਕੇ, ਅੰਗਰੇਜ਼ੀ ਤੀਰ ਲਾਤਾ ਇੱਧਰ, ਮਤਲਬ ਕੱਲਾ ਦੇਸੀ ਅੰਗਰੇਜ਼ੀ। ਅਗਲੇ ਕਹਿੰਦੇ ਜਿਹਨਾਂ ਨੇ ਖਰੀਦਣਾ ਹੁੰਦਾ ਸਾਰਾ ਹੀ ਪਤਾ ਕਿੱਥੇ ਆ। ਸੋ ਇਸ ਲਈ ਚੋਰ ਮੋਰੀ ਹੈ। ਚੰਡੀਗੜ੍ਹ ਨੇ ਜਦੇ ਆਪਣੇ ਮਤਲਬ ਜਿਹੜੇ ਉਹਨਾਂ ਦੇ ਰਾਸ਼ਟਰੀ ਮਾਰਗ ਸੀਗੇ, ਜਿਹੜੇ ਇੱਥੋਂ ਲੰਘਦੇ ਸੀ, ਉਹਨਾਂ ਨੂੰ ਜਦੇ ਸਟੇਟ ਹਾਈਵੇ 'ਚ ਬਦਲ ਲਿਆ ਕਿ ਅਸੀਂ ਸਾਂਭ ਲਾਂਗੇ ਜਿਹਨਾਂ ਦਾ ਦੇਖਭਾਲ, ਅਸੀਂ ਸਟੇਟ ਹਾਈਵੇ 'ਚ ਚੇਂਜ ਕਰਦੇ ਹਾਂ, ਫਿਰ ਤਾਂ ਠੇਕੇ ਖੁੱਲੇ ਰਹਿਣਗੇ। ਸੋ ਇਸ ਲਈ ਚੋਰ ਮੋਰੀਆਂ ਜਦੇ ਕੱਢ ਲਈਆਂ ਜਾਂਦੀਆਂ। ਹੁਣ ਈਡੀ ਕਹਿੰਦੇ ਜੀ ਪੰਜਾਬ ਤੋਂ ਵੀ ਡਾਟਾ ਇਕੱਠਾ ਕਰ ਲਿਆ, ਹਰਿਆਣਾ ਤੋਂ ਵੀ ਡਾਟਾ ਇਕੱਠਾ ਕਰ ਲਿਆ, 200 ਤੋਂ ਵੱਧ ਏਜੰਟਾਂ ਦੀ ਲਿਸਟ ਬਣਾਈ ਫਿਰਦੇ ਨੇ, ਹੈ ਨਾ। ਤੇ ਜੀ ਕਹਿੰਦੇ ਈਡੀ ਨੇ ਇਹ ਤਿਆਰੀ ਕਰ ਲਈ ਹੈ ਕਿ ਅਸੀਂ ਇੱਕ ਟੀਮ ਬਣਾਤੀ ਤੇ ਹੁਣ ਅਸੀਂ ਇਨਕੁਆਇਰੀ ਕਰਾਂਗੇ, ਇਹ ਪੂਰਾ ਨੈਟਵਰਕ ਤੋੜਨਾ। ਕਹਿੰਦੇ ਪੂਰੇ ਦੇਸ਼ ਦਾ ਦੇਸ਼ ਵਿਦੇਸ਼ 'ਚ ਵੀ ਇਹਨਾਂ ਦਾ ਨੈਟਵਰਕ ਜੁੜਿਆ ਹੋਇਆ। ਤੇ ਮੈਂ ਕੱਲ ਦਾ ਦੇਖ ਰਿਹਾ ਸੀਗਾ ਕਿ 4 ਏਜੰਟਾਂ ਤੇ FIR ਹੋ ਗਈ ਰਾਜਕਰਨ ਜੀ। ਠੀਕ ਹੈ। ਜਿਹੜੇ 4 ਏਜੰਟਾਂ ਤੇ ਕਾਰਵਾਈ ਹੋਈ ਹੈ, ਉਹਨਾਂ ਚੋਂ 3 ਏਜੰਟ ਹਰਿਆਣਾ ਨਾਲ ਸੰਬੰਧਿਤ ਨੇ, ਇੱਕ ਪੰਜਾਬ ਨਾਲ ਸੰਬੰਧਿਤ ਹੈ। ਔਰ ਇਹਨਾਂ 4 ਦੇ ਖਿਲਾਫ ਜਿਹੜੇ ਲੋਕ ਡਿਪੋਰਟ ਹੋ ਕੇ ਆਏ ਨੇ, ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ FIR ਹੋਈ ਆ। ਠੀਕ ਹੈ। ਮਤਲਬ ਅਜੇ ਵੀ ਸਰਕਾਰ ਆਪਣੇ ਪੱਧਰ ਤੇ ਲੱਭਦੀ ਫਿਰਦੀ ਹੈ। ਅਸੀਂ ਜੀ ਕਹਿੰਦੇ ਪਤਾ ਕਰਨਾ ਨੈਟਵਰਕ। ਸੂਬਾ ਸਰਕਾਰਾਂ ਵੀ ਕਹਿੰਦੀਆਂ, DGP ਸਾਹਿਬ ਵੀ ਕੱਲ ਕਹਿ ਰਹੇ ਸੀ, ਅਸੀਂ ਵੀ ਸਿੱਟ ਬਣਾਤੀ ਜੀ, ਅਸੀਂ ਵੀ ਆਹ ਕਰਾਂਗੇ ਜੀ, ਇਨਕੁਆਇਰੀ ਕਰਾਂਗੇ, ਫੜ ਲਾਂਗੇ ਜੀ ਅਸੀਂ। ਇੱਧਰ ਹੁਣ ED ਵੀ ਕਹਿ ਰਹੀ ਹੈ। ਸੋ ਇਹ ਸਾਰਾ ਮਤਲਬ ਕਿ ਇਹ ਡਰਾਮੇਬਾਜ਼ੀ ਆ। ਪਤਾ ਸਾਰਿਆਂ ਨੂੰ ਹੈ ਕਿੱਥੋਂ ਚੱਲਦਾ, ਕਿਵੇਂ ਚੱਲਦਾ, ਕਿਸ ਤਰ੍ਹਾਂ ਹੁੰਦਾ। ਹਰਿਆਣੇ ਦੇ ਕਰਨਾਲ ਦੇ ਮੁੰਡੇ ਨੇ ਜੀ, ਇੱਕ ਆਕਾਸ਼ ਹੈ, ਇੱਕ ਸੁਮਿਤ ਹੈ। ਇਹਨਾਂ ਦੀ ਸ਼ਿਕਾਇਤ ਤੇ FIR ਹੋਈ 3 ਏਜੰਟਾਂ ਤੇ ਪਤਾ ਲੱਗ ਰਿਹਾ ਕਿ ਇਹ ਏਜੰਟ ਇਕੱਲੇ ਹੀ 15 ਕਰੋੜ ਦਾ ਕਾਰੋਬਾਰ ਕਰੀ ਫਿਰਦੇ ਨੇ। ਇਹ ਤਾਜ਼ੀ ਘਟਨਾ ਦੇ ਹਵਾਲੇ ਨਾਲ ਹਲੇ ਆਇਆ, ਪਿਛਲਾ ਅਗਲਾ ਕਿੰਨਾ ਹਿਸਾਬ ਹੋਊਗਾ ਜੇ ਪਤਾ ਨਹੀਂ। ਤੇ ਇਸੇ ਤਰ੍ਹਾਂ ਪੰਜਾਬ ਦਾ ਦਲੇਰ ਸਿੰਘ ਹੈ, ਉਹਨੇ ਸਤਨਾਮ ਸਿੰਘ ਨਾਂ ਦੇ ਇੱਕ ਏਜੰਟ ਦੇ ਖਿਲਾਫ FIR ਦਰਜ ਕਰਾਈ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਵੰਸ਼ੀ ਥਾਣੇ 'ਚ। ਸੋ ਇਹ ਪੀੜਤ ਧਿਰਾਂ ਜੇ ਸ਼ਿਕਾਇਤ ਲੈ ਕੇ ਜਾ ਰਹੀਆਂ ਨੇ। ਅਜੇ ਸਰਕਾਰ ਦੇ ਪੱਧਰ ਤੇ ਕੋਈ ਧਰਾਤਲ ਤੇ ਕਾਰਵਾਈ ਹੁੰਦੀ ਦਿਖਦੀ ਨਹੀਂ। ਔਰ ਜਿੰਨੀ ਕਾਰਵਾਈ ਹੋਊਗੀ, ਜਿੰਨਾ ਕੁ ਪੁਰਾਣੇ ਤਜਰਬੇ 'ਚੋਂ ਮੈਂ ਵੇਖਦਾ ਆਇਆ, ਹੈ ਨਾ, ਉਹ ਇਹੀ ਹੈ ਕਿ ਇਹ ਸਾਰਾ ਕੁਝ ਤਾਂ ਮਿਲ ਕੇ ਚੱਲਦਾ। ਹਾਂਜੀ, ਚਾਹੇ ਇੱਥੇ ਰੇਤ ਮਾਫੀਆ, ਚਾਹੇ ਇੱਥੇ ਸ਼ਰਾਬ ਮਾਫੀਆ, ਚਾਹੇ ਇੱਥੇ ਏਜੰਟ ਮਾਫੀਆ, ਚਾਹੇ ਇੱਥੇ ਚਿੱਟਾ ਮਾਫੀਆ, ਜਿਹੜੇ ਵੀ ਗੈਰ ਕਾਨੂੰਨੀ ਧੰਦਾ ਕਰਦੇ ਆ ਨਾ ਜੀ, ਉਹ ਕਾਨੂੰਨ ਦੇ ਸਹਾਰੇ ਹੀ ਕਰਦੇ ਆ। ਜਿਨ੍ਹਾਂ ਨੇ ਕਾਨੂੰਨ ਦੇ ਪਾਲਣਾ ਕਰਾਉਣੀ ਹੈ, ਜੇਕਰ ਉਹ ਪਾਲਣਾ ਹੁੰਦੀ ਹੋਵੇ ਤਾਂ ਗੈਰ ਕਾਨੂੰਨੀ ਕੰਮ ਹੋਣੇ ਨਾ। ਸੋ ਇਸ ਲਈ ਕਾਨੂੰਨ ਦੇ ਸਹਾਰੇ ਹੀ ਤਾਂ ਗੈਰ ਕਾਨੂੰਨੀ ਕੰਮ ਹੁੰਦੇ ਨੇ। ਤੇ ਹੁਣ ਕਾਨੂੰਨ ਦਮ ਭਰ ਰਿਹਾ ਕਿ ਅਸੀਂ ਕਾਰਵਾਈ ਕਰਾਂਗੇ। ਚਲੋ ਦੇਖਦੇ ਹਾਂ ਜੀ, ਇੰਤਜ਼ਾਰ ਰਹੂਗਾ ਕਿ ਕਿੰਨੀ ਕਾਰਵਾਈ ਹੁੰਦੀ ਹੈ, ਕਿੰਨੀ ਕਿ ਨਹੀਂ। ਫਿਲਹਾਲ ਤਾਂ ਮਤਲਬ ਐਲਾਨਨਾਮੇ, ਦਾਅਵੇ, ਵਾਅਦੇ, ਬਿਆਨਬਾਜ਼ੀ, ਇਹ ਤੋਂ ਇਲਾਵਾ ਅੱਗੇ ਕੁਝ ਨਹੀਂ ਹੋ ਰਿਹਾ। ਅੱਛਾ ਦੀਪਕ ਜੀ, ਇੱਥੇ ਰੋਕ ਕੇ ਮੈਂ ਕੱਲ ਵਾਲੀ ਗੱਲ ਇੱਕ ਵਾਰੀ ਫੇਰ ਦੁਹਰਾਉਣਾ ਚਾਹੁੰਦਾ। ਮੈਂ ਨਾ ਕੁਝ ਹੋਰ ਵੀਡੀਓ ਪੰਜਾਬ ਦੀਆਂ ਜਿਹੜੀਆਂ ਦੇਖ ਰਿਹਾ, ਜਿੱਥੇ ਉਹ ਹੁਣ ਸਟੂਡੈਂਟਾਂ ਨੂੰ, ਕਿਉਂਕਿ ਸਟੂਡੈਂਟਾਂ ਦਾ ਜਿਹੜਾ ਕੰਮ ਆ, ਆਈਲੈਟਸ ਵਾਲਾ ਕੰਮ ਬਹੁਤ ਠੱਪ ਹੋਇਆ ਪਿਆ ਹੈ। ਕੈਨੇਡਾ ਵਾਲਿਆਂ ਨੇ ਵੀ ਰੋਕ ਆ, ਹੋਰ ਥਾਵਾਂ ਤੇ ਵੀ ਰੋਕ ਆ। ਅਮਰੀਕਾ ਦੇ ਲਿਹਾਜ਼ ਦੇ ਨਾਲ ਇੱਕ ਗਲਤ ਖਬਰ ਬਾਰ-ਬਾਰ ਜਿਹੜੀ ਉਹ ਫੈਲਾਈ ਜਾ ਰਹੀ ਆ। ਉੱਥੇ ਬਹੁਤ ਸਾਰੇ ਮੈਂ ਦੇਖਿਆ, ਕਈ ਪੋਡਕਾਸਟ ਵਾਲੇ ਵੀ ਕਰੀ ਜਾ ਰਹੇ ਆ, ਵੀਡੀਓ ਵੀ ਪਾ ਰਹੇ ਆ ਵੀ ਤੁਸੀਂ ਸਟੂਡੈਂਟ ਤੇ ਵੀਜ਼ੇ ਤੇ ਜਾਓ, ਤੁਹਾਨੂੰ ਜਿਹੜਾ ਆ ਉਹ 400 ਦੀ ਡਿਗਰੀ ਕਰਨ ਤੋਂ ਬਾਅਦ 1 ਸਾਲ ਬਾਅਦ ਗ੍ਰੀਨ ਕਾਰਡ ਮਿਲ ਰਿਹਾ। ਇਹ ਟੋਟਲੀ ਸਰਾਸਰ ਝੂਠੀ ਜਿਹੜੀ ਗੱਲ, ਜੋ ਏਦਾਂ ਦਾ ਕੋਈ ਵੀ, ਬਿਲਕੁਲ ਫੇਕ ਹੈ। ਬਿਲਕੁਲ ਏਦਾਂ ਦਾ ਕੋਈ ਕਾਨੂੰਨ ਇੱਥੇ ਨਹੀਂ ਹੈਗਾ। ਮੈਂ 15 ਸਾਲ ਪਹਿਲਾਂ ਆਇਆ ਸੀ, ਇਸੇ ਡਿਗਰੀ ਕਰਕੇ ਆਇਆ। ਏਦਾਂ ਨਹੀਂ ਕਦੀ ਵੀ ਜਿਹੜਾ ਅਜੇ ਤੱਕ ਕੋਈ ਪੱਕਾ ਹੋਇਆ। ਉਹ H1B ਦੇ ਰਾਹ ਦੇ ਥਰੂ ਜਾ ਕੇ ਜਿਹੜਾ ਉਹ ਹੁੰਦਾ ਆ, ਉਹ ਵੀ ਜੇ ਨੌਕਰੀ ਮਿਲੇ ਤਾਂ ਇੱਥੇ ਤਾਂ H1B ਦਾ ਪੇਚਾ ਬਹੁਤ ਤਗੜਾ ਪਿਆ ਹੋਇਆ ਵੀ ਅੱਗੇ ਇਹ ਨਹੀਂ ਪਤਾ ਵੀ ਉਹਦਾ ਬਣਨਾ ਕੀ ਆ। ਇਹ ਵੀ ਰਹਿਣਾ ਕਿ ਨਹੀਂ ਰਹਿਣਾ, ਇਹ ਵੀ ਰਹਿਣਾ ਕਿ ਨਹੀਂ ਰਹਿਣਾ। ਹੋ ਸਕਦਾ ਵੀ ਮੋਦੀ ਹੁਣੀ ਉਸੇ ਨੂੰ ਬਚਾਉਣ ਲਈ ਆ ਰਹੇ ਹੋਣ ਜੀ। ਹਾਂਜੀ ਜੀ, ਬਿਲਕੁਲ ਤੁਸੀਂ ਇਹ ਦੁਰਸਤ ਫਰਮਾਇਆ। ਇੱਧਰ ਮਤਲਬ ਪਿਛਲੇ 1.5 ਦਿਨ ਤੋਂ
ਇਹ ਵੱਖੋ-ਵੱਖ ਪ੍ਰੋਮੀਨੈਂਟ ਚੈਨਲਾਂ ਦੇ ਉੱਤੇ ਵੀ ਵੱਡੇ ਮੁੱਖ ਧਾਰਾ ਦੇ ਨਿਊਜ਼ ਚੈਨਲ ਵੀ ਇਸ ਗੱਲ ਦਾ ਪਸਾਰਾ ਕਰ ਰਹੇ ਨੇ ਕਿ ਆਹ ਰਾਹਤ ਮਿਲ ਗਈ ਜੀ ਹੁਣ ਵਿਦਿਆਰਥੀਆਂ ਨੂੰ, ਹੈ ਆ ਭਾਰਤੀ ਵਿਦਿਆਰਥੀਆਂ ਲਈ ਨਵਾਂ ਰਾਹ ਖੁੱਲ ਗਿਆ ਜੀ। ਮਤਲਬ ਇਹ ਨਾਲ ਹੀ ਪੈਰਲਲ ਸ਼ੁਰੂ ਹੋ ਗਿਆ। ਦੇਖ ਲਓ ਵੀ ਸਾਡਾ ਨਾ ਕੰਮ ਠੱਪ ਹੋਵੇ ਆਇਆ ਉਹਨਾਂ ਦਾ। ਕੀ ਇਹ ਏਜੰਟਾਂ ਦੀ ਕਾਢ ਹੈ ਨਵੀਂ? ਬਿਲਕੁਲ ਹੈ ਨਾ। ਕੀ ਇਹ ਫਿਰ ਵਿਦਿਆਰਥੀਆਂ ਨਾਲ ਮਾਪਿਆਂ ਨਾਲ ਧੋਖੇ ਦੀ ਕਵਾਇਦ ਹੈ ਕਿ ਇੱਕ ਰਾਹ ਬੰਦ ਹੁੰਦਾ ਡੋਂਕੀ ਵਾਲਾ ਨਵਾਂ ਰਾਹ ਕੱਢ ਲਓ, ਇਹ ਵੀ ਡੋਂਕੀ ਹੈ। ਇਹ ਨਵੀਂ ਤਰ੍ਹਾਂ ਦੀ ਡਿਗਰੀ ਵਾਲੀ ਡੋਂਕੀ ਹੈ। ਸੋ ਇਸ ਲਈ ਇੱਥੇ ਵੀ ਨਜ਼ਰਸਾਨੀ ਰੱਖਣ ਦੀ ਲੋੜ ਹੈ। ਮੈਂ ਇਸੇ ਲਈ ਰਾਜਕਰਨ ਜੀ ਕੱਲ ਵੀ ਗੱਲ ਕਰ ਰਿਹਾ ਸੀਗਾ ਜੀ ਕਿ ਪੰਜਾਬ ਸਰਕਾਰ ਆਪਣਾ ਇੱਕ ਅਦਾਰਾ ਕਿਉਂ ਨਹੀਂ ਖੋਲਦੀ ਕਿ ਜਿਹੜੇ ਮਰਜ਼ੀ ਏਜੰਟ ਕੋਲ ਜਾਓ, ਜਿਹੜੇ ਮਰਜ਼ੀ ਉਹਦੇ ਕੋਲ ਜਾਓ, ਪਰ ਲਿਸਟ ਸਾਡੇ ਵਾਲੀ ਤੋਂ ਚੈੱਕ ਕਰਕੇ ਜਾਓ, ਮਨਜ਼ੂਰਸ਼ੁਦਾ। ਹਾਂ ਆ ਪਏ ਨੇ ਭਾਈ, ਜੇ ਇਹ ਕੁਝ ਗੜਬੜ ਕਰੂਗਾ ਤਾਂ ਅਸੀਂ ਦੇਖਾਂਗੇ, ਇਹ ਤੋਂ ਬਿਨਾਂ ਕਿਸੇ ਕੋਲ ਨਹੀਂ ਜਾਣਾ। ਜਾਂ ਸਾਰੇ ਦਸਤਾਵੇਜ਼ ਹੀ ਚੈੱਕ ਕਰਨੇ, ਤੁਸੀਂ ਆਪਣੇ ਅਫਸਰ ਅਧਿਕਾਰੀ ਕਿਉਂ ਨਹੀਂ ਲਾਉਂਦੇ? ਪਰ ਅਫਸੋਸ ਫਿਕਰ ਇਹੀ ਹੈ ਕਿ ਕਿਤੇ ਇੱਕ ਨਵੀਂ ਦੁਕਾਨ ਨਾ ਖੁੱਲ ਜਾਵੇ ਠੱਗੀ ਦੀ। ਬਿਲਕੁਲ ਇਹ ਵੀ ਪਹਿਲੂ ਹੈ ਨਾ ਕਿ ਸਾਡੇ ਲੋਕ ਇਹੋ ਜਿਹੇ ਨੇ ਕਿ ਜਿਹਨਾਂ ਨੂੰ ਅਸੀਂ ਕੰਮ ਸੌਂਪਦੇ ਹਾਂ ਉਹੀ ਧੋਖਾ ਕਰਨ ਲੱਗ ਜਾਂਦੇ ਨੇ। ਇਹ ਤਾਂ ਹੈ। ਪਰ ਸਰਕਾਰੀ ਪੱਧਰ ਤੇ ਘੱਟੋ ਘੱਟ ਕੋਈ ਪੈਮਾਨਾ ਹੀ ਬਣਾ ਦੇ, ਨਾ ਸੂਬਿਆਂ ਨੇ ਬਣਾਇਆ ਨਾ ਕੇਂਦਰ ਨੇ ਬਣਾਇਆ, ਤੇ ਨਤੀਜਾ ਫਿਰ ਇਹੋ ਜਿਹੀਆਂ ਦੁਕਾਨਾਂ ਤੇ ਚੜ੍ਹਦੇ ਨੇ, ਨਿਆਣੇ ਲੁੱਟ ਹੋ ਰਹੇ ਨੇ। ਨਵਾਂ ਤੁਸੀਂ ਬਿਲਕੁਲ ਦਰੁਸਤ ਫਰਮਾਇਆ, ਪਹਿਲੂ ਚੱਲ ਰਿਹਾ ਜੀ ਬਹੁਤ ਵੱਡਾ। ਬਿਲਕੁਲ। ਸੋ ਇਹ ਸਾਵਧਾਨ ਰਹਿਣ, ਇਹ ਟੋਟਲੀ ਗਲਤ ਖਬਰ ਆ। ਹਾਂ, ਟਰੰਪ ਨੇ ਪੋਡਕਾਸਟ ਦੇ ਵਿੱਚ ਇੱਕ ਵਾਰੀ ਕਿਹਾ ਹੈ, ਉਹ ਸੋਚ ਰਿਹਾ ਸੀ, ਕਹਿੰਦਾ ਵੀ ਹਾਂ ਮੈਂ ਚਾਹੁੰਦਾ ਆ ਇਦਾਂ ਹੋਵੇ, ਪਰ ਅਜੇ ਬਿਲਕੁਲ ਕੋਈ ਇਦਾਂ ਦਾ ਕਾਨੂੰਨ ਨਹੀਂ ਆ। ਇਹ ਵੀ ਦੱਸਦੇ ਜਾਈਏ, ਪਿਛਲੇ ਪ੍ਰਸ਼ਾਸਨ ਨੇ ਆਉਂਦਿਆਂ ਕਿਹਾ ਸੀ ਖੇਤ ਵਾਲੇ ਪੱਕੇ ਕਰ ਦੇਣੇ, ਕੁਛ ਨਹੀਂ ਹੋਇਆ ਸੀ। ਇਹ ਰੌਲਾ ਰੱਪਾ ਪੈਂਦਾ ਰਹਿੰਦਾ ਆ, ਇਹ ਰਿਐਲਿਟੀ ਨਹੀਂ। ਜਦੋਂ ਕਾਨੂੰਨ ਬਣੂਗਾ ਉਦੋਂ ਤੁਹਾਨੂੰ ਜਿਹੜਾ ਅਸੀਂ ਜ਼ਰੂਰ ਆਪ ਹੀ ਤੁਹਾਨੂੰ ਭਾਈ ਦੱਸਾਂਗੇ। ਨਾਲੇ ਉਹ ਸੌਖਾ ਕੰਮ ਆ, ਨਾਲੇ ਪੜ੍ਹੋ ਤੇ ਨਾਲੇ ਪੱਕੇ ਹੋਵੋ, ਜੇ ਵਾਕਈ ਇਦਾਂ ਜਿਹੜੀ ਚੀਜ਼ ਬਣ ਜਾਵੇ ਤਾਂ। ਅਗਲੀ ਦੀਪਕ ਜੀ ਗੱਲ ਕਰੀਏ ਅਕਾਲੀ ਦਲ ਦੇ ਨਾਲ ਸੰਬੰਧਿਤ ਜਿਹੜੀ ਗੱਲ ਆ, ਅਕਾਲੀ ਦਲ ਦੀ ਲੀਡਰਸ਼ਿਪ ਨੇ ਫੇਰ ਦਿਖਾਈ ਹੁਕਮਨਾਮਿਆਂ ਨੂੰ ਪਿੱਠ। ਬਿਲਕੁਲ ਜੀ, ਬੜੀ ਨਾ ਬਾਰ-ਬਾਰ ਆਸ ਟੁੱਟਦੀ ਆ, ਔਰ ਉਹ ਵੀ ਉਸ ਸਮੇਂ ਜਦੋਂ ਸੂਬਿਆਂ ਦੇ ਹੱਕ ਹਕੂਕਾਂ ਤੇ ਡਾਕੇ ਮਾਰ ਰਹੀ ਹੋਵੇ ਕੇਂਦਰ ਸਰਕਾਰ, ਜਾਂ ਸਮੁੱਚੇ ਤੌਰ ਤੇ ਦੇਸ਼ ਦੇ ਅੰਦਰ ਕੇਂਦਰੀਕਰਨ ਕੀਤਾ ਜਾ ਰਿਹਾ ਹੋਵੇ। ਉਸ ਸਮੇਂ ਖੇਤਰੀ ਪਾਰਟੀ ਮੁੜ ਸਰਜੀਤ ਹੋਣ ਦੀ ਕਵਾਇਦ ਚ ਤੁਰਨ ਦੀ ਬਜਾਏ, ਆਪਣੇ ਸਿਧਾਂਤ ਤੇ ਪਰਤਣ ਦੀ ਬਜਾਏ ਸਿਰਫ ਜੋੜ ਤੋੜ ਚ ਲੱਗੀ ਹੈ ਕਿ ਪ੍ਰਧਾਨਗੀ ਬਚੀ ਰਹੇ, ਉਹਦੇ ਬਚੇ ਰਹਿਣ, ਦਫ਼ਤਰ ਸਾਡੇ ਕਬਜ਼ੇ ਚ ਰਹੇ, ਮਤਲਬ ਇਸ ਤਰ੍ਹਾਂ ਦੀਆਂ ਕਾਰਵਾਈਆਂ। ਜਿਹੜੀ ਧਿਰ ਦਾ ਜਨਮ ਹੀ ਮਤਲਬ ਕਿ ਗੁਰੂ ਦੀ ਮਰਿਆਦਾ ਅਨੁਸਾਰ ਹੋਇਆ, ਪੰਥ ਦੀ ਪਹਿਰੇਦਾਰੀ ਦੇ ਸੇਵਾ ਲਈ ਹੋਇਆ, ਸਿੱਖ ਰਾਜਨੀਤੀ ਕਰਨ ਦੇ ਲਈ ਹੋਇਆ, ਪੰਜਾਬ ਪੱਖੀ ਰਾਜਨੀਤੀ ਕਰਨ ਦੇ ਲਈ ਹੋਇਆ, ਉਹੀ ਜੇਕਰ ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਦੇ ਰਿਹਾ ਤਾਂ ਫਿਰ ਦੁੱਖ ਹੁੰਦਾ। ਇਹ ਤੁਹਾਡਾ ਬਿਲਕੁਲ ਸਵਾਲ ਵਾਜਬ ਹੈ। 2 ਤਰੀਕ ਨੂੰ ਜਦੋਂ ਫੈਸਲੇ ਪੜੇ ਗਏ ਸੀ ਤਾਂ ਬੜੀ ਆਸ ਜਾਗੀ ਸੀ ਕਿ ਲੈ ਵੀ ਇੱਕ ਰਾਹ ਦਿਖ ਗਿਆ ਅਕਾਲੀ ਦਲ ਨੂੰ, ਜੇਕਰ ਇਸ ਰਾਹ ਤੇ ਤੁਰ ਪਿਆ ਤਾਂ ਅਕਾਲੀ ਦਲ ਮੁੜ ਕੇ ਪ੍ਰਵਾਨ ਹੋ ਜਾਏਗਾ ਜੀ। ਤੇ ਉਸ ਆਸ ਨੂੰ ਟੁੱਟਦਿਆਂ 3 ਦਿਨ ਨਹੀਂ ਲੱਗੇ ਕਿ ਜਦੋਂ 7 ਮੈਂਬਰੀ ਕਮੇਟੀ ਇਹਨਾਂ ਨੇ ਰੱਦੀ ਦੀ ਟੋਕਰੀ ਸੁੱਟਤੀ ਤੇ ਆਪਣੀ ਪ੍ਰਕਿਰਿਆ ਆਪਣੇ ਢੰਗ ਤਰੀਕੇ ਨਾਲ ਸ਼ੁਰੂ ਕਰ ਲਈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਨੂੰ ਆਪਣੇ ਹਿਸਾਬ ਨਾਲ ਤੋੜ ਮਰੋੜਨਾ ਸ਼ੁਰੂ ਕਰ ਲਿਆ, ਤੇ ਉਹ ਬਾਰ-ਬਾਰ ਕਹੀ ਜਾਂਦੇ ਨੇ ਕਿ 7 ਮੈਂਬਰੀ ਕਮੇਟੀ ਰਾਹੀਂ ਭਰਤੀ ਹੋਊਗੀ। ਉਹ ਕੱਲ ਇੰਗਲੈਂਡ ਬੈਠੇ ਵੀ ਕਹੀ ਜਾਂਦੇ ਨੇ, ਤੇ ਇੱਥੇ ਅਗਲੇ ਕਹਿੰਦੇ ਅਸਾਂ 25 ਲੱਖ ਦਾ ਟੀਚਾ ਮਿਥਿਆ ਸੀ ਜੀ, ਸਾਡਾ ਤਾਂ ਟੀਚਾ 35 ਲੱਖ ਤੱਕ ਜਾ ਪਹੁੰਚਿਆ। 2 ਮਹੀਨੇ 2 ਦਿਨਾਂ ਬਾਅਦ ਜਾ ਕੇ 7 ਮੈਂਬਰੀ ਕਮੇਟੀ ਦੀ ਬੈਠਕ ਹੋਈ, ਔਰ ਉਸ ਬੈਠਕ 'ਚ ਜਦੋਂ ਬਲਵਿੰਦਰ ਸਿੰਘ ਭੁੰਦੜ ਨੂੰ ਸੱਦਿਆ ਗਿਆ ਕਿ ਭੁੰਦੜ ਸਾਹਿਬ ਦੱਸ ਦਿਓ ਤੁਸੀਂ 7 ਮੈਂਬਰੀ ਕਮੇਟੀ ਦੇ ਰਾਹੀਂ ਭਰਤੀ ਪ੍ਰਕਿਰਿਆ ਕਰਾਉਣੀ ਹੈ, ਜਿਹੜੀ ਪੁਰਾਣੀ ਹੋਈ ਹੈ ਚਲੋ ਜੇ ਲੋੜ ਪਈ ਉਹਨੂੰ ਵੀ ਬਾਚ ਲਾਂਗੇ, ਨਵੀਂ ਫਿਰ ਬਾਕੀ ਹੋ ਜੂਗੀ। ਇਹ ਆਸ ਵੱਜੀ ਕਿ ਜਿਹੜੀ 2 ਤਰੀਕ ਨੂੰ ਆਸ ਵੱਜੀ ਸੀ ਤੇ ਚੱਲਦਿਆਂ ਟੁੱਟ ਗਈ ਸੀ, ਉਹ ਆਸ ਫਿਰ ਵੱਜੀ ਜਿਹੜੀ ਉਹ ਪਲੇਠੀ ਬੈਠਕ ਤੇ, ਪਰ ਉਹਨੂੰ ਟੁੱਟਦਿਆਂ ਵੀ 2 ਦਿਨ ਨਹੀਂ ਲੱਗੇ ਜੀ। 11 ਤਰੀਕ ਨੂੰ ਭੁੰਦੜ ਸਾਹਿਬ ਨੂੰ ਬੁਲਾਇਆ ਸੀ, ਹਾਂਜੀ, ਤੇ ਲੰਘੇ ਕੱਲ ਭੁੰਦੜ ਸਾਹਿਬ ਤੇ ਉਹਨਾਂ ਦੇ ਹੋਰ ਆਗੂ ਕਲੇਰ ਹੋਰੀ ਵੱਖ-ਵੱਖ ਮੀਡੀਆ ਅਦਾਰਿਆਂ 'ਚ ਕਹਿਣ ਲੱਗ ਪਏ ਕਿ ਸਾਨੂੰ ਕੀ ਲੋੜ ਹੈ ਜੀ ਕਿਸੇ ਕੋਲ ਜਾਣ ਦੀ, ਸਾਡੀ ਤਾਂ ਮੈਂਬਰਸ਼ਿਪ ਮਹਿਮੇ ਨਹੀਂ ਭਾਗੀ, ਅਸੀਂ ਤਾਂ ਜੀ 25 ਲੱਖ ਦਾ ਟੀਚਾ ਮਿਥਿਆ ਸੀ ਜੀ, ਹੋਰ 5000 ਕਾਪੀਆਂ ਛਪਾਉਣੀਆਂ ਪੈਣਗੀਆਂ ਜੀ ਸਾਨੂੰ, 5 ਲੱਖ ਤਾਂ ਸਾਡੀ ਉਹਦੇ ਨਾਲ ਹੋ ਜਾਣੀ ਹੈ, 5000 ਹੋਰ ਛਪਾਉਣੀ ਹੈ, 5 ਲੱਖ ਫੇਰ ਹੋ ਜਾਣੀ, ਸਾਡੀ ਤਾਂ 35 ਲੱਖ ਤੱਕ ਪਹੁੰਚ ਗਈ ਜੀ। ਸੋ ਤੁਸੀਂ 11 ਤਰੀਕ ਵਾਲੀ ਬੈਠਕ 'ਚ ਜਾਣ ਤੋਂ ਪਹਿਲਾਂ ਜਦੋਂ ਇਹ ਦਮ ਭਰ ਰਹੇ ਹੋ ਕਿ ਅਸੀਂ ਜੀ 20 ਫਰਵਰੀ ਤੱਕ ਆਪਣੀ ਭਰਤੀ ਮੁਹਿੰਮ ਨਿਬੇੜ ਲੈਣੀ ਆ, ਇਹਦਾ ਮਤਲਬ ਫਿਰ 7 ਮੈਂਬਰੀ ਕਮੇਟੀ ਦਾ ਕੋਈ ਅਰਥ ਹੀ ਨਹੀਂ ਰਹੇਗਾ। ਤੇ ਇਸ ਲਈ ਕੀ ਇਹ ਤੁਸੀਂ ਫਿਰ ਦਿਖਾਇਆ ਕਿ ਆਉਣਾ ਹੋਊਗਾ ਆ ਜਾਾਂਗੇ ਜੀ ਭੁੰਦੜ ਸਾਹਿਬ ਨੇ, ਤੇ ਪਰ ਸਾਨੂੰ ਤਾਂ ਇਸ਼ਾਰਾ ਹੋ ਗਿਆ ਕਿ ਆਪਾਂ ਐਂ ਅੱਗੇ ਵਧਣਾ, ਇਹ ਸਾਫ਼ ਹੋ ਗਿਆ। ਹੁਣ ਇਸੇ ਸੱਦੇ ਦੇ ਨਾਲ ਇਹ ਵੀ ਆਸ ਵੱਜੀ ਸੀ ਕਿ ਜੇਕਰ ਆਹ ਗੱਲ ਨੇੜੇ ਲੱਗਦੀ ਆ, ਕਿਉਂਕਿ 7 ਮੈਂਬਰੀ ਕਮੇਟੀ ਦੇ ਮੁਖੀ ਤਾਂ ਧਾਮੀ ਸਾਹਿਬ ਨੇ, ਜਿਹੜੇ ਸੁਖਵੀਰ ਦੀ ਹਾਮੀ ਨਾਲੇ ਆਏ ਹੋਣੇ, ਜਾਂ ਸੁਖਵੀਰ ਨੂੰ ਮਨਾ ਕੇ ਆਏ ਹੋਣੇ, ਜਾਂ ਸੁਖਵੀਰ ਦੀ ਮੰਨ ਕੇ ਆਏ ਹੋਣੇ,
ਤੇ ਤਾਂ ਹੀ ਇਹ ਪ੍ਰਕਿਰਿਆ ਅੱਗੇ ਵਧੀ ਸੀ। ਇਸੇ ਲਈ ਆਸ ਵੱਜੀ ਸੀ ਕਿ ਜੇ ਧਾਮੀ ਸਾਹਿਬ ਸਟੈਂਡ ਲੈ ਕੇ ਤੁਰ ਪਏ ਨੇ, ਹੁਣ ਸ਼ਾਇਦ ਕੁਝ ਗੱਲ ਤਣ ਪੱਤਣ ਲੱਗ ਜੂਗੀ। ਜਦੋਂ ਇਹ ਗੱਲ ਤੁਰੀ ਤਾਂ ਨਾਲੇ ਲੱਗਿਆ ਕਿ ਏਦਾਂ ਨੇੜੇ ਲੱਗਦੇ ਨੇ ਜੇ ਸਾਰੀਆਂ ਧਿਰਾਂ, ਤਾਂ ਇਹਦਾ ਮਤਲਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਵੀ ਹੱਲ ਹੋ ਜਾਏਗਾ। ਪਰ ਇਸ ਤੋਂ ਪਹਿਲਾਂ ਕਿ 7 ਮੈਂਬਰੀ ਕਮੇਟੀ ਦੀ 11 ਵਾਲੀ ਬੈਠਕ ਹੁੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਮੀ ਸਾਹਿਬ ਦੀ ਅਗਵਾਈ ਚ ਅੰਤਰਿੰਗ ਕਮੇਟੀ ਦੀ ਬੈਠਕ 10 ਤਰੀਕ ਨੂੰ ਬੁਲਾ ਲਈ। ਹੁਣ ਮੰਨਿਆ ਜਾ ਰਿਹਾ ਕਿ 10 ਤਰੀਕ ਵਾਲੀ ਬੈਠਕ ਦੇ ਵਿੱਚ ਸਿੱਧੇ ਰੂਪ ਚ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਆਏਗਾ। ਉਹ 3 ਮੈਂਬਰੀ ਕਮੇਟੀ ਜਿਹੜੀ ਬਾਅਦ ਚੋਂ 4 ਮੈਂਬਰੀ ਬਣ ਗਈ ਸੀ, ਉਹ ਆਪਣੀ ਰਿਪੋਰਟ ਦਰਜ ਕਰਾਏਗੀ। ਉਸ ਰਿਪੋਰਟ ਦੇ ਆਧਾਰ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕੀਤੀਆਂ ਜਾ ਸਕਦੀਆਂ ਜੀ। ਮੈਂ ਕਹਿੰਦਾ ਇਹਦੇ ਉਲਟ ਹੋਵੇ ਕਿ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਕਿਹਾ ਸੀਗਾ ਕਿ ਕੋਈ ਜਾਂਚ ਦੀ ਲੋੜ ਨਹੀਂ ਗੀ, ਉਹ ਆਪਣਾ ਪੱਖ 5 ਪਿਆਰਿਆਂ ਮੂਹਰੇ ਦੇ ਚੁੱਕੇ ਨੇ। ਇਹੀ ਗੱਲ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਮੈਂ ਕਿਸੇ ਕਮੇਟੀ ਮੂਹਰੇ ਪੇਸ਼ ਨਹੀਂ ਹੋਣਾ, ਮੈਂ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ 5 ਪਿਆਰਿਆਂ ਮੂਹਰੇ ਆਪਣਾ ਪੱਖ ਰੱਖਤਾ, ਉਹੀ ਮੇਰਾ ਬਿਆਨ ਆ, ਉਹੀ ਕਲਮਬੰਦ ਕਰਨਾ ਕਲਮਬੰਦ ਕਰੋ, ਪਰ ਮੈਂ ਕਿਸੇ ਨੂੰ ਨਹੀਂ ਮਿਲਣਾ। ਪਿਛਲੇ 3-4 ਦਿਨਾਂ ਤੋਂ ਰੋਜ਼ ਕਮੇਟੀ ਉਹਨਾਂ ਦੇ ਘਰੇ ਜਾ ਰਹੀ ਹੈ ਜੀ, ਮਤਲਬ ਉਹਨਾਂ ਦੀ ਡੇਲੀ ਤੇ ਜਾ ਰਹੀ ਹੈ, ਕਦੇ ਗੁਰੂ ਘਰ ਜਾ ਕੇ ਬੈਠਦੀ ਹੈ, ਕਦੇ ਉਹਨਾਂ ਦੀ ਰਹਿائش ਦੇ ਬਾਹਰ ਜਾਂਦੀ ਹੈ, ਕਦੇ ਪਹੁੰਚ ਕਰਦੀ ਹੈ ਕਿ 10 ਦਿਨ ਜੀ ਜਥੇਦਾਰ ਸਾਹਿਬ ਜਿੱਥੇ ਕਹਿਣਗੇ ਅਸੀਂ ਉੱਥੇ ਪਹੁੰਚ ਜਾਾਂਗੇ, ਅਸੀਂ ਤਲਬ ਨਹੀਂ ਕਰ ਰਹੇ ਜੀ, ਅਸੀਂ ਤਾਂ ਉਹਨਾਂ ਤੋਂ ਸਮਾਂ ਮੰਗ ਰਹੇ ਹਾਂ। ਤੇ ਪਰ ਉਹ ਇਹਨਾਂ ਨੂੰ ਮਿਲ ਨਹੀਂ ਰਹੇ, ਕਿਉਂਕਿ ਉਹ ਪਹਿਲਾਂ ਕਹਿ ਚੁੱਕੇ ਨੇ ਮੈਂ ਕਿਸੇ ਕਮੇਟੀ ਨਾਲ ਮੁਲਾਕਾਤ ਨਹੀਂ ਕਰਨੀ। ਸੋ ਇੱਥੋਂ ਹੀ ਇਹ ਸਵਾਲ ਖੜਾ ਹੁੰਦਾ ਕਿ ਕੀ ਅਗਲਿਆਂ ਨੇ ਆਪਣੀ ਕਾਗਜ਼ੀ ਪੱਤਰੀ ਕਾਰਵਾਈ ਪੂਰੀ ਪਾ ਲਈ, ਕਿ ਅਸੀਂ ਤਾਂ ਕੋਸ਼ਿਸ਼ ਕੀਤੀ ਸੀ ਜੀ ਉਹਨਾਂ ਦਾ ਪੱਖ ਜਾਣਨ ਲਈ। ਹੁਣ ਜਿਹੜੀ 10 ਤਰੀਕ ਨੂੰ ਬੈਠਕ ਹੋਊਗੀ, ਉਹਦੇ ਵਿੱਚ ਕੀ ਗਿਆਨੀ ਰਘਵੀਰ ਸਿੰਘ ਦੇ ਹੁਕਮਾਂ ਅਨੁਸਾਰ ਧਾਮੀ ਸਾਹਿਬ ਇਹ ਫੈਸਲਾ ਲੈਣਗੇ ਭਈ ਕਮੇਟੀ ਦੀ ਜਾਂਚ ਬੰਦ ਕਰੋ, ਇਹ ਫਾਈਲ ਕਲੋਜ਼ ਕਰ ਦਿਓ, ਕੋਈ ਲੋੜ ਨਹੀਂ, ਜਾਂ ਉਹ ਕਹਿਣਗੇ ਲਿਆਓ ਜੀ ਅੱਛਾ ਤੱਥ ਇਹ ਆਏ ਨੇ, ਠੀਕ ਹੈ ਜੀ। ਧਾਮੀ ਹੋਰੀ ਕਦੇ ਨਹੀਂ ਚਾਹੁੰਦੇ ਸੀਗੇ ਕਿ ਮੈਂ ਆਪਣੇ ਦਸਤਖਤਾਂ ਹੇਠ ਗਿਆਨੀ ਹਰਪ੍ਰੀਤ ਸਿੰਘ ਨੂੰ ਤੋਰਾਂ। ਜੀ ਮੈਂ ਤਾਂ ਹੀ ਸਵਾਲ ਕੀਤਾ ਸੀਗਾ ਕਿ ਕੀ ਧਾਮੀ ਹੋਰਾਂ ਨੂੰ ਮਨਾ ਲਿਆ ਸੁਖਵੀਰ ਹੋਰਾਂ ਨੇ, ਜਾਂ ਸੁਖਵੀਰ ਹੋਰਾਂ ਨੂੰ ਧਾਮੀ ਹੋਰੀ ਮਨਾ ਕੇ ਆਏ। ਹੁਣ ਇਹ ਫੈਸਲਾ ਕਿੱਧਰ ਨੂੰ ਜਾਊਗਾ ਉਹਦੇ ਪਰ ਨਿਰਭਰ ਕਰਦਾ, ਉਦੋਂ ਕੀ ਫੈਸਲਾ ਹੁੰਦਾ ਉਹਦੇ ਪਰ ਨਿਰਭਰ ਕਰਦਾ। ਪਰ ਗਿਆਨੀ ਹਰਪ੍ਰੀਤ ਸਿੰਘ ਸਪਸ਼ਟ ਕਰ ਚੁੱਕੇ ਨੇ ਕਿ ਮੈਨੂੰ ਹਟਾਉਣਾ ਹਟਾਓ, ਰੱਖਣਾ ਰੱਖੋ, ਪਰ ਮੈਂ ਆਪਣੀ ਧਾਰਮਿਕ ਸੇਵਾ ਨਿਭਾਉਂਦਾ ਰਹੂੰਗਾ। ਪਤਾ ਇਹ ਵੀ ਲੱਗਿਆ ਰਾਜਕਰਨ ਜੀ ਕਿ ਪਿਛਲੇ ਬੂਹੇ ਗਿਆਨੀ ਹਰਪ੍ਰੀਤ ਸਿੰਘ ਨਾਲ ਸੌਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਤੁਹਾਡੇ ਖਿਲਾਫ ਪਰਿਵਾਰਕ ਮੈਟਰ ਵਾਲੀ ਇਨਕੁਆਇਰੀ ਬੰਦ ਕਰ ਦਾਂਗੇ, ਤੁਸੀਂ ਅਸਤੀਫਾ ਦੇ ਕੇ ਆਪੇ ਚਲੇ ਜਾਓ। ਲਓ ਜੀ। ਅਗਲਾ ਕਹਿੰਦਾ ਕਿ ਮੈਨੂੰ ਸਟੇਜਾਂ ਤੋਂ ਮਿਲ ਰਹੇ ਨੇ ਜਥੇਦਾਰ ਫੂਲਾ ਸਿੰਘ ਵਾਲੇ ਸਨਮਾਨ, ਮੈਂ ਕਿਵੇਂ ਚੱਲ ਜਾਵਾਂ। ਤੇ ਅਗਲੇ ਕਹਿੰਦੇ ਮੈਂ ਤਾਂ ਲੀਹ ਖਿੱਚ ਕੇ ਖੜਾ ਪਾਈ, ਤੁਸੀਂ ਮੇਰੇ ਸਿਰ 'ਚ ਸਵਾਹ ਪਾਉਣੀ ਹੈ, ਕਮੇਟੀ ਦੀ ਜਾਂਚ ਰਾਹੀਂ ਪਾ ਲਓ, ਆਪਣੇ ਪਵਾਉਣੀਆਂ ਤਾਂ ਆਪਣੇ ਪਵਾ ਲਓ, ਇਹ ਸੰਗਤ ਫੈਸਲਾ ਕਰ ਲੂਗੀ ਸਵਾਹ ਕਿਹਦੇ ਪਈ ਹੈ, ਤੁਸੀਂ ਕਰੋ ਜੋ ਕਰਨਾ, ਮੈਂ ਨਹੀਂ ਪਿੱਛੇ ਹਟਦਾ। ਸੋ ਗਿਆਨੀ ਹਰਪ੍ਰੀਤ ਸਿੰਘ ਆਪਣੇ ਸਟੈਂਡ ਤੇ ਕਾਇਮ ਨੇ। ਸੋ ਇਸ ਲਈ 11 ਤੋਂ ਪਹਿਲਾਂ 10 ਨੂੰ ਇਹ ਬੈਠਕ ਦਾ ਹੋਣਾ, ਤੇ ਦੂਸਰੇ ਪਾਸੇ ਅਕਾਲੀ ਦਲ ਦੀ ਲੀਡਰਸ਼ਿਪ ਦਾ ਭਰਤੀ ਨੂੰ ਲੈ ਕੇ ਬਿਆਨ ਆਉਣਾ। ਇਹ ਸਪਸ਼ਟ ਹੈ ਕਿ 2 ਤਰੀਕ ਵਾਲੇ ਫੈਸਲਿਆਂ ਨੂੰ ਪਿੱਠ ਦਿਖਾਈ ਜਾ ਰਹੀ ਹੈ। ਜੀ ਜੀ ਬਿਲਕੁਲ। ਅਗਲੀ ਦੀਪਕ ਜੀ ਗੱਲ ਕਰੀਏ, ਦਿੱਲੀ ਦੇ ਵਿੱਚ ਗਿਣਤੀ ਸ਼ੁਰੂ। ਸਵਾਲ, ਕੀ ਭਾਜਪਾ ਦੇ ਐਮਐਲਏ ਬਣਨ ਤੋਂ ਪਹਿਲਾਂ ਹੀ ਖਰੀਦ ਰਹੇ ਉਮੀਦਵਾਰ? ਹਾਂ, ਇਹ ਬਿਲਕੁਲ ਜੀ। ਤੇ ਵੈਸੇ ਤਾਂ ਅੱਜ ਕੱਲ੍ਹ ਜਿਸ ਤਰ੍ਹਾਂ ਗਿਣਤੀ ਤੇਜ਼ ਹੁੰਦੀ ਹੈ ਤਾਂ ਉਹਦੇ ਨਾਲ ਹੀ ਹਿਸਾਬ ਕਿਤਾਬ ਆਉਣ ਲੱਗ ਜਾਂਦਾ, ਇਸ ਲਈ ਰਹਿੰਦੇ ਘੰਟੇ ਖੰਡ ਦੇ ਵਿੱਚ ਸਾਰਾ ਕੁਝ ਸਪਸ਼ਟ ਹੋ ਜਾਣਾ ਕਿ ਸਰਕਾਰ ਕਿਹਦੀ ਬਣ ਰਹੀ ਆ। ਵਾਕਈ ਹਾਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਰਵਿੰਦ ਕੇਜਰੀਵਾਲ ਹੋਰੀ ਲੰਘੇ ਕੱਲ ਦੇ ਰੌਲਾ ਪਾ ਰਹੇ ਨੇ ਕਿ ਸਾਡੇ ਐਮਐਲਏ ਨੂੰ 15-15 ਕਰੋੜ ਚ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ। ਅਜੇ ਉਮੀਦਵਾਰ ਸੀ, ਅਜੇ ਐਮਐਲਏ ਨਹੀਂ ਬਣੇ। ਐਮਐਲਏ ਤਾਂ ਅੱਜ ਬਣਨਗੇ ਜਿਹੜਾ ਜਿੱਤੂਗਾ। ਸਹੀ ਗੱਲ ਆ। ਤੋ ਉਮੀਦਵਾਰਾਂ ਨੂੰ ਹੀ ਮਤਲਬ ਉਹਨਾਂ ਨੇ ਅਸਲ ਦੇ ਵਿੱਚ ਭਾਜਪਾ ਇਸ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੀ ਆ, ਉਹ ਦੂਜੀਆਂ ਸਰਕਾਰਾਂ ਡੇਗਣ ਲਈ, ਆਪਣੀ ਪਾਰਟੀ ਸਰਕਾਰ ਬਣਾਉਣ ਲਈ, ਚਾਹੇ ਬਹੁਮਤ ਨਾ ਵੀ ਹੋਵੇ ਤਾਂ ਵੀ ਉਹ ਇਹ ਖੇਲਾ ਕਰ ਲੈਂਦੀ ਆ ਕਿ ਬੰਦੇ ਤੋੜ ਲਏ, ਬੰਦੇ ਡਰਾ ਲਏ, ਬੰਦੇ ਮਨਾ ਲਏ, ਅਸਤੀਫਾ ਦੇ ਲਿਆ, ਖਰੀਦ ਲਏ, ਆਪਣੇ ਪਾਲੇ ਚ ਲਿਆਂਦੇ, ਸੱਤਾ ਦਾ ਨਸ਼ਾ ਦਿਖਾਤਾ ਹੈ, ਉਹ ਸਾਰਾ ਕੁਝ ਕਰ ਕਰਾ ਕੇ ਉਹ ਆਪਣੀਆਂ ਸਰਕਾਰਾਂ ਸੂਬਿਆਂ ਚ ਬਣਾਉਂਦੀਆਂ ਰਹੀਆਂ। ਇਹ ਕੰਮ ਕਾਂਗਰਸ ਵੀ ਇੰਦਰਾ ਦੇ ਰਾਜ ਚ ਕਰਦੀ ਰਹੀ ਆ। ਇਹੀ ਕੰਮ ਹੁਣ ਮਤਲਬ ਕਿ ਮੋਦੀ ਦੀ ਸਰਕਾਰ ਕਰ ਰਹੀ ਹੈ। ਸੋ ਲੋਕਾਂ ਦੀ ਗੱਲ ਇਹ ਮਨ ਨੂੰ ਲੱਗ ਜਾਂਦੀ ਹੈ ਕਿ ਅੱਛਾ ਏਦਾਂ ਹੁੰਦਾ। ਪਰ ਕੇਜਰੀਵਾਲ ਦਾ ਇਹ ਪੁਰਾਣਾ ਪੈਂਤੜ ਹੈ। ਦਿੱਲੀ ਦੇ ਵਿੱਚ ਵੀ ਪਹਿਲਾਂ ਵੀ ਰੌਲਾ ਪਾਉਂਦੇ ਰਹੇ ਨੇ, ਮਿਸ਼ਨ ਲੋਟਸ। ਪੰਜਾਬ 'ਚ ਵੀ ਇਹਨਾਂ ਨੇ ਰੌਲਾ ਪਾਇਆ, ਸ਼ੀਤਲ ਉਂਗਰਾਲ ਰਾਹੀਂ ਰੌਲਾ ਪਵਾਇਆ, ਡੀਜੀਪੀ ਨੂੰ ਸ਼ਿਕਾਇਤ ਦਿੱਤੀ। ਤੇ ਬਈ ਜੇ ਪੰਜਾਬ ਦੇ ਵਿੱਚ ਤੁਹਾਡੀ ਆਪਣੀ ਸਰਕਾਰ ਹੈ ਔਰ ਤੁਹਾਡੇ ਐਮਐਲਏ ਨੂੰ ਖਿੱਦਣ ਦੀ ਕੋਸ਼ਿਸ਼ ਹੋ ਰਹੀ ਹੈ, ਡੀਜੀਪੀ ਸਾਹਿਬ ਕੋਲ ਸ਼ਿਕਾਇਤ ਪਈ ਹੈ, ਡੀਜੀਪੀ ਤੁਹਾਡੇ ਨੇ, ਤੇ ਹੁਣ ਤੱਕ ਬੰਦੇ ਫੜ ਕਿਉਂ ਨਹੀਂ ਹੋਏ ਜੀ? ਫਿਰ ਉਹ ਫਾਈਲ ਬੰਦ ਕਿਉਂ ਪਈ ਹੈ ਜੀ ਅਜੇ ਤੱਕ? ਸੋ ਕੀ ਇਹ ਨਾਟਕ ਦਾ ਹਿੱਸਾ ਹੈ? ਕੀ ਕੇਜਰੀਵਾਲ ਦੇ ਡਰਾਮੇ ਦਾ ਹਿੱਸਾ ਹੈ? ਕੀ ਕੇਜਰੀਵਾਲ ਦੀ ਸਿਮਤੀ ਦਾ ਹਿੱਸਾ ਹੈ? ਸਾਨੂੰ ਨਹੀਂ ਪਤਾ, ਇਹ ਅੱਜ ਨਤੀਜੇ ਤੈਅ ਕਰ ਦੇਣਗੇ। ਪਰ ਦੋਏ ਤਰ੍ਹਾਂ ਇੱਕੋ ਤਰ੍ਹਾਂ ਦੀਆਂ ਨੇ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਹਾਲ ਹੀ 'ਚ ਨਗਰ ਨਿਗਮ, ਨਗਰ ਕੌਂਸਲ ਚੋਣਾਂ 'ਚ ਜਿਵੇਂ ਬਹੁਮਤ ਨਾ ਹੁੰਦਿਆਂ ਵੀ ਆਪਣੇ ਮੇਅਰ ਬਣਾਏ ਨੇ, ਆਪਣੇ ਪ੍ਰਧਾਨ ਬਣਾਏ ਨੇ, ਉਸੇ ਤਰ੍ਹਾਂ ਬੀਜੇਪੀ ਬਹੁਮਤ ਨਾ ਹੁੰਦਿਆਂ ਵੀ ਸੂਬਿਆਂ 'ਚ ਆਪਣੀ ਸਰਕਾਰ ਬਣਾ ਲੈਂਦੀ। ਔਰ ਕੇਜਰੀਵਾਲ ਨੂੰ ਪਤਾ ਹੈ
ਕਿ ਦਿੱਲੀ ਦੇ ਵਿੱਚ ਬਹੁਮਤ ਲਈ 36 ਦਾ ਅੰਕੜਾ ਚਾਹੀਦਾ ਹੈ, ਪਰ ਜੇ ਮੈਂ 50 ਤੋਂ ਥੱਲੇ ਰਹਿ ਗਿਆ ਫਿਰ ਮੈਨੂੰ ਨਹੀਂ ਵੰਡ ਦਿੰਦੇ। ਜੇ ਮੈਂ ਮਤਲਬ 40 42 45 ਤੱਕ ਵੀ ਗਿਆ ਤਾਂ ਸਰਕਾਰ ਬੀਜੇਪੀ ਬਣਾ ਜੂਗੀ। ਇਸ ਲਈ ਵੀ ਉਹਨਾਂ ਦਾ ਇਹ ਵੀ ਡਰ ਹੈ, ਤੇ ਉਹ ਦੇਖਦੇ ਹਾਂ ਜੀ ਹੁਣ ਅੱਜ ਨਤੀਜੇ ਕੀ ਆਉਂਦੇ ਆ। ਹੁਣ ਤਾਂ ਪਲਾਂ ਛਣਾਂ ਦੀ ਖੇਡ ਰਹਿ ਗਈ, ਸੋ ਸਪਸ਼ਟ ਹੋ ਜਾਏਗਾ ਕਿ ਖਰੀਦੇ ਜਾਂਦੇ ਆ ਕਿ ਬਿਨਾਂ ਖਰੀਦੇ ਸਰਦਾ ਜਾਂ ਕਿਹਦਾ ਸਰਦਾ। ਵਾਕਿਆ ਜੀ ਜੀ। ਜਾਂਦੇ ਜਾਂਦੇ ਦੀਪਕ ਜੀ ਗੱਲ ਕਰਦੇ ਆ, FCI ਦੇ ਗੋਦਾਮ ਚੋਂ 500 ਮੈਟ੍ਰਿਕ ਟਨ ਅਨਾਜ ਤਕਨੀਕ ਦੇ ਸਹਾਰੇ ਹੋਇਆ ਗੋਲ। ਬਿਲਕੁਲ ਜੀ, ਇਹ ਪੁਰਾਣਾ ਢੰਗ ਤਰੀਕਾ ਰਿਹਾ ਆਪਣੇ ਇੱਥੇ ਕਿ ਗੋਦਾਮਾਂ ਦੇ ਵਿੱਚੋਂ ਅਨਾਜ ਗਲ ਗਿਆ ਜੀ, ਅਨਾਜ ਸੜ ਗਿਆ ਜੀ, ਉਹ ਤਰਪਾਲ ਉੱਡ ਗਈ ਜੀ, ਫਟ ਗਈ ਜੀ। ਕਈ ਤਾਂ ਆਪੇ ਪਾਣੀ ਲਾ ਕੇ ਅਨਾਜ ਖਰਾਬ ਕਰਕੇ ਬਾਅਦ ਪੀਰ ਵਾਲੀਆਂ ਫੈਕਟਰੀਆਂ ਨੂੰ ਵੇਚ ਕੇ ਸੌਦਾ ਕਰ ਲੈਂਦੇ ਸੀ। ਅੱਛਾ, ਇਹ ਵੀ ਗਊ ਖਾ ਗਈ ਜੀ, ਬੱਕਰੀ ਖਾ ਗਈ ਜੀ, ਚੂਹੇ ਖਾ ਗਏ ਜੀ, ਹੈਨਾ, ਇਹਦੇ ਨਾਂ ਦੇ ਉੱਤੇ ਵੀ ਕਿੰਨੀਆਂ ਕਿੰਨੀਆਂ ਬੋਰੀਆਂ ਛਕ ਜਾਂਦੇ ਸੀ। ਇਹ ਸਾਰਾ ਕੁਝ ਹੁੰਦਾ ਆਇਆ, ਪਰ ਹੁਣ ਟੈਕਨੋਲੋਜੀ ਦਾ ਯੁੱਗ ਹੈ ਰਾਜਕਰਨ ਜੀ, ਹੁਣ ਤਕਨੀਕ ਦਾ ਯੁੱਗ ਹੈ। ਭਾਰਤ ਸਰਕਾਰ ਨੇ ਇੱਕ ਸਬਸਿਡੀ ਵਾਲਾ ਅਨਾਜ ਖਰੀਦ ਕੇ ਰੱਖਿਆ ਹੋਇਆ ਭਾਰਤ ਬ੍ਰਾਂਡ ਦੇ ਨਾਂ ਦੇ ਉੱਤੇ। ਠੀਕ ਹੈ, ਮਤਲਬ ਜਿਹੜਾ ਸਸਤਾ ਅਨਾਜ ਉਪਲਬਧ ਕਰਾਉਣਾ ਜੀ, ਵੋਟਾਂ ਵੀ ਪੱਕੀਆਂ ਕਰਨੀ, ਇੱਕ ਤਾਂ ਗਰੀਬਾਂ ਨੂੰ ਵੰਡਣ ਵਾਲਾ ਹੈ ਨਾ, ਤੇ ਇੱਕ ਇਸ ਨਾਂ ਦੇ ਉੱਤੇ ਹੈ ਕਿ ਜੀ ਅਸੀਂ ਸਸਤਾ ਦੇ ਰਹੇ ਹਾਂ ਲੋੜਵੰਦ ਲੋਕਾਂ ਨੂੰ। ਸੋ ਫਿਰ 20 ਰੁਪਏ ਕਿਲੋ ਕਣਕ ਤੇ 22 ਰੁਪਏ ਕਿਲੋ ਚੌਲ ਮਿਲਦੇ ਆ ਜੀ, ਉਹ ਠੀਕ ਹੈ ਸਬਸਿਡੀ ਵਾਲੇ। ਉਹਦਾ ਨਾਂ ਹੈਗਾ ਭਾਰਤ ਬ੍ਰਾਂਡ, ਤੇ ਉਹ FCI ਨੇ ਆਪਣੇ ਗੋਦਾਮਾਂ 'ਚ ਰੱਖਿਆ ਹੁੰਦਾ। ਤੇ 3-4 ਕੰਪਨੀਆਂ ਨਾਲ ਇਹਨਾਂ ਦਾ ਉਹ ਡੀਲ ਹੈ ਕਿ ਜਿਹੜੀਆਂ ਕੰਪਨੀਆਂ ਨੂੰ ਇਹ ਰਿਲੀਜ਼ ਕਰਦੇ ਨੇ ਮਾਲ, ਤੇ ਉਹ ਫਿਰ ਡਿਪੂਆਂ ਤੇ ਜਾਂ ਹੋਰ ਉਹਨਾਂ ਥਾਵਾਂ ਤੇ ਪਹੁੰਚਾਉਂਦੇ ਨੇ ਜਿੱਥੋਂ ਲੋਕ ਲੈ ਸਕਦੇ ਨੇ। ਇਹਨਾਂ ਹੀ 4 ਕੰਪਨੀਆਂ ਚੋਂ ਇੱਕ ਕੰਪਨੀ ਨੇ FCI ਨੂੰ ਰਿਲੀਜ਼ ਆਰਡਰ ਭੇਜਿਆ ਕਿ ਜੀ ਆ ਈਮੇਲ ਕੀਤੀ, ਔਰ ਈਮੇਲ ਬਿਲਕੁਲ ਹੂਬਹੂ ਇਹਨਾਂ ਕੰਪਨੀਆਂ ਚੋਂ ਇੱਕ ਕੰਪਨੀ ਦੀ ਨਕਲੀ ਬਣਾਤੀ। ਭਲੇਖਾ ਜਿਵੇਂ ਉਹ ਟਾਟਾ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਟੀ ਪਹਿਲਾਂ ਕਿ ਏ ਪਹਿਲਾਂ, ਇਹੋ ਜਿਹਾ ਨਕਲੀ ਬਣ ਜਾਂਦਾ। ਕੋਲਡ ਡਰਿੰਕ ਇੱਥੇ ਨਕਲੀ ਚੱਲੀ ਜਾਂਦੇ, ਬਿਲਕੁਲ ਮਿਲਦੇ ਜੁਲਦੇ ਹਨ। ਪਾਣੀ ਦੀਆਂ ਬੋਤਲਾਂ ਸੇਮ ਬ੍ਰਾਂਡ, ਇੱਕੋ ਤਰ੍ਹਾਂ ਦੇ, ਉਹੀ ਰੰਗ ਟੰਗ, ਪਤਾ ਹੀ ਨਹੀਂ ਲੱਗਦਾ, ਉਹਦਾ ਅੱਖਰ ਤਾਂ ਪੜ੍ਹਦਾ ਹੀ ਨਹੀਂਗਾ। ਸੋ ਉਸੇ ਤਰ੍ਹਾਂ ਮਤਲਬ ਕਿ ਉਹ ਉੱਥੇ ਭੁਲੇਖਾ ਪੈ ਗਿਆ ਉਹਨਾਂ ਨੂੰ ਕਿ ਮੇਲ ਹੂਬਹੂ ਉਹਨਾਂ ਕੰਪਨੀਆਂ ਚੋਂ ਇੱਕ ਕੰਪਨੀ ਦੀ ਕਾਪੀ ਕਰਕੇ ਬੰਦੇ ਨੇ ਬਣਾਈ, ਤੇ ਰਿਲੀਜ਼ ਆਰਡਰ ਪਾਸ ਹੋ ਗਿਆ ਜੀ। ਪਾਸ ਹੋਣ ਤੋਂ ਬਾਅਦ ਆਪਣਾ ਕਰਨਾਲ ਦੇ ਤੇ ਕੁਰੂਕਸ਼ੇਤਰ ਦੇ FCI ਦੇ ਗੋਦਾਮਾਂ ਦੇ ਵਿੱਚੋਂ 500 ਮੀਟਰ ਟਨ ਅਨਾਜ ਰਿਲੀਜ਼ ਹੋ ਗਿਆ। ਉਹ ਕਢਾ ਕੇ ਲੈ ਗਏ 100 ਟਨ ਕਣਕ ਤੇ 400 ਟਨ ਚੌਲ, ਤੇ ਅਗਲੇ ਲੈ ਕੇ ਜਾ ਕੇ ਹੁਣ ਜਿੱਥੇ ਮਰਜ਼ੀ ਵੇਚੀ ਜਾਣ। ਉਹ ਹੁਣ ਜਿਹਨੇ ਪਾਸ ਕੀਤਾ ਉਹਨੂੰ ਲੱਗਿਆ ਕਿ ਨਾ ਇਸ ਵਾਰ ਰਿਲੀਜ਼ਿੰਗ ਆਰਡਰ 'ਚ ਥੋੜੀ ਜਿਹੀ ਕੋਈ ਤਕਨੀਕੀ ਖਾਮੀਆਂ ਨੇ। ਉਹ ਕਹਿੰਦੀ ਕਿ ਚਲੋ ਜਿੱਦਣ ਆਪਾਂ ਨੋਟ ਕਰਾਂਗੇ, ਉਹਨੂੰ ਜਿੱਦਣ ਆਪਾਂ ਫਾਈਲ 'ਚ ਚੜਾਵਾਂਗੇ ਉਦੋਂ ਠੀਕ ਕਰਾ ਲਾਂਗੇ। ਤੇ ਜਿੱਦਣ ਠੀਕ ਕਰਾਉਣ ਲੱਗੀ, ਉਹਨੇ ਸੰਬੰਧਿਤ ਕੰਪਨੀ ਦੀ ਜਿਹੜੀ ਅਧਿਕਾਰੀ ਹੈ ਰੇਖਾ ਮਿਸ਼ਰਾ, ਉਹਨਾਂ ਨਾਲ ਸੰਪਰਕ ਕੀਤਾ ਕਿ ਮੈਮ ਇਸ ਵਾਰ ਨਾ ਤੁਹਾਡਾ ਰਿਲੀਜ਼ ਆਰਡਰ 'ਚ ਥੋੜ੍ਹੀਆਂ ਜਿਹੀਆਂ ਗਲਤੀਆਂ ਸੀ, ਅਸੀਂ ਸਮਾਨ ਤਾਂ ਭੇਜਤਾ ਪਰ ਆ ਠੀਕ ਕਰਨਾ। ਉਹ ਕਹਿੰਦੀ ਸਮਾਨ ਭੇਜਤਾ, ਅਸੀਂ ਕਿਹੜਾ ਰਿਲੀਜ਼ ਆਰਡਰ ਦਿੱਤਾ, ਮਾਲ ਨਹੀਂ ਲਿਆ। ਉਸ ਦਿਨ ਪਤਾ ਲੱਗਿਆ ਕਿ ਠੱਗੀ ਹੋ ਗਈ। ਹੁਣ FCI ਵਾਲੇ ਮਾਮਲਾ ਦੱਬਣ ਨੂੰ ਫਿਰਨਗੇ, ਪਤਾ ਨਾ ਲੱਗੇ, ਮੀਡੀਆ 'ਚ ਨਾ ਜਾਵੇ, ਪਰ ਗੱਲ ਦੱਬਦੀ ਕਿੱਥੇ ਜਨਾ ਬਾਹਰ ਆਈ ਜਾਂਦੀ ਹੈ। ਸੋ ਜੀ FCI ਦੇ ਗੋਦਾਮਾਂ ਚੋਂ 500 ਮੀਟਰ ਟਨ ਅੱਜ ਕੱਲ ਈਮੇਲ ਦੇ ਤਕਨੀਕ ਦੇ ਸਹਾਰੇ ਗਾਇਬ ਹੋ ਗਿਆ। ਵਿਹਲੇ ਬੰਦੇ ਬੈਠੇ ਨੇ, ਸ਼ੈਤਾਨ ਦਾ ਦਿਮਾਗ ਆ, ਕੁਛ ਨਾ ਕੁਛ ਸਕੀਮਾਂ ਜਿਹੜੀਆਂ ਉਹ ਘੜੀ ਜਾਂਦੇ, ਲਾਈ ਜਾਂਦੇ ਆ, ਤੇ ਬਾਕੀ ਜਿਹੜੇ ਬਾਬੂ ਨੇ ਉਹ ਫਿਰ ਕਈ ਸੁੱਤੇ ਰਹਿ ਜਾਂਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ। ਬਿਲਕੁਲ ਜੀ, ਬਹੁਤ ਮਿਹਰਬਾਨੀ ਦੀਪਕ ਜੀ, ਸ਼ੁਕਰੀਆ, ਮਿਲਦੇ ਹਾਂ ਅਗਲੀ ਵਾਰੀ। ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।